ਅੱਜ ਵੀ ਸਾਡੇ ਭਰਾਵਾਂ ਦਾ ਇੱਕ ਸਮੂਹ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਖਾਲਿਸਤਾਨ ਜਿਹੜਾ ਅੱਜ ਮੌਜੂਦਾ ਪੰਜਾਬ ਹੈ ਲਗਭਗ 50,300 ਸਕੁਅਰ ਕਿਲੋਮੀਟਰ ਟੈਰੀਟਰੀ ਹੈ ਉਸ ਦੀ ਕਿ ਜੀ ਇਹ ਤਾਂ ਲੈਂਡ ਲੌਕਡ ਹੋਏਗਾ, ਇਹ ਕਿਵੇਂ ਸਰਵਾਈਵ ਹੋਏਗਾ, ਇਕਨੋਮਿਕਲੀ ਕਿਵੇਂ ਸਰਵਾਈਵ ਹੋਏਗਾ। ਇਹ ਸਾਰੀਆਂ ਟੁਚਰਾਂ ਉਹਨਾਂ ਵੱਲੋਂ ਡਾਈਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਆਜ਼ਾਦੀ ਔਰ ਗੁਲਾਮੀ ਦੇ ਵਿੱਚ ਫਰਕ ਦਾ ਅਹਿਸਾਸ ਮੁੱਕ ਜਾਂਦਾ ਹੈ। ਅੱਜ ਸਿੱਖ ਕੌਮ ਦਾ ਇੱਕ ਤਬਕਾ ਉਸ ਸਟਾਕਹੋਮ ਸਿੰਡਰਮ ਦਾ ਸ਼ਿਕਾਰ ਹੈ ਜਿਨ੍ਹਾਂ ਨੂੰ ਭਾਰਤੀ ਹਕੂਮਤ ਦੇ ਵਿੱਚ ਕੋਈ ਜਿਹੜਾ ਹੈ ਉਹ ਕਮਜ਼ੋਰੀ ਨਜ਼ਰ ਨਹੀਂ ਆਉਂਦੀ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਊਥ ਏਸ਼ੀਆ ਦੇ ਵਿੱਚ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਕੀ ਅਸੀਂ ਬਸ ਇਸ ਲਈ ਹੈ ਕਿ ਜਿਹੜਾ ਮਰਜ਼ੀ ਹਾਕਮ ਆਏ ਉਸ ਨੇ ਜੋ ਕੁਝ ਕਰਨਾ ਹੈ ਉਹ ਸਿੱਖਾਂ ਨੂੰ ਸੌਫਟ ਟਾਰਗੇਟ ਬਣਾਏ। ਪਹਿਲਗਾਮ ਦੇ ਨਾਂ ਥੱਲੇ ਜੋ ਕੁਝ ਇਸ ਵੇਲੇ ਚੱਲ ਰਿਹਾ ਦੋਵੇਂ ਪਾਸੇ ਝੂਠਾ ਪ੍ਰੋਪੇਗੈਂਡਾ ਸਿਖਰ ਤੇ ਹੈ। ਜੇ ਅਜੇ ਵੀ ਸਾਨੂੰ ਲੱਗਦਾ ਹੈ ਕਿ ਇਹਨਾਂ ਦਾ ਜੁਡੀਸ਼ੀਅਲ ਸਿਸਟਮ, ਇਹਨਾਂ ਦੀ ਬਿਊਰੋਕ੍ਰੇਸੀ, ਇਹਨਾਂ ਦਾ ਮੀਡੀਆ ਜਿਹੜਾ ਉਹ ਕੋਈ ਇਨਸਾਫ ਦੀ ਗੱਲ ਕਰ ਸਕਦਾ ਹੈ, ਫਿਰ ਮੇਰਾ ਖਿਆਲ ਹੈ ਵੀ ਅਸੀਂ ਮੂਰਖਾਂ ਦੇ ਸ਼ਹਿਰ 'ਚ ਰਹਿੰਦੇ ਹਾਂ। ਉਹਨਾਂ ਨੇ ਤਾਂ ਬਾਰ-ਬਾਰ ਤੁਹਾਨੂੰ ਇਹ ਕਿਹਾ ਕਿ ਜੋ ਹੁਆ ਉਹ ਭੂਲ ਜਾਈਏ। ਬਲ ਛੁਟਕਿਓ ਬੰਧਨ ਪਰੈ ਕਛੂ ਨ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ गज ज्यों हो सहाय। बल होआ बंधन छुटै सब किछ होत उपाय। नानक सब किछ तुमरे हाथ में तुम ही होत सहाय। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, मेरे ਵੱਡੇ ਭਾਗ ने कि अज इस गुरुद्वारा साहब 'ਚ आप समूह सिख संगतां दे दीदारे करन दा गुरु पातशाह ने मौका दिते। एक गल ज़ाहरा तौर दे उत्ते जिहड़ा सिख दुनिया दे किसी कोने 'ਚ भी बैठे, वैसे जे एक सरसरी गल करनी होए कि इन्हां बीतियां 4 सदियां दे विच 4 पावरफुल हुकूमतां जिन्हां दा एजेंडा सिੱਖੀ ਦਾ नामो निशान मिटाना सी, लॉक स्टॉक एंड बैरल डिस्ट्रक्शन दे उत्ते उन्हां ने काम कीता है। वो भावें मुगलिया साम्राज सी, वो भावें दरा खैबर पार दे अफगान धाड़वी सन, जां सत समुंदर पार दे ब्रिटिश कलोनीअल सन, ਜਾਂ ਅੱਜ 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਨ੍ਹਾਂ ਨੂੰ ਪਾਵਰ ਤੇ ਸਿੱਖ ਕੌਮ ਦੀਆਂ ਕੁਰਬਾਨੀਆਂ ਸਦਕਾ ਬਹਿਣ ਦਾ ਮੌਕਾ ਮਿਲਿਆ। ਇਹਨਾਂ 4 ਪਾਤਸ਼ਾਹੀਆਂ ਨੇ ਆਪਣਾ ਨੈਫੀਰੀਅਸ ਏਜੰਡਾ ਹਰ ਲੈਵਲ ਤੇ ਲਾਗੂ ਕੀਤਾ, ਪਰ ਇਹ ਗੁਰੂ ਦੀ ਕਲਾ ਹੈ, ਗੁਰੂ ਦੀ ਬਖਸ਼ਿਸ਼ ਹੈ ਕਿ ਇਸ ਪਲੈਨਟ ਦੇ ਉੱਤੇ ਜਿੱਥੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਿਊਜ਼ੀਲੈਂਡ ਦੀ ਧਰਤੀ ਤੇ ਪੈਂਦੀਆਂ ਨੇ ਉੱਥੇ ਵੀ ਖਾਲਸੇ ਦਾ ਗੁਰੂ ਦਾ ਪਰਚਮ ਝੂਲਦਾ ਹੈ, ਤੇ ਜਿੱਥੇ ਇਸ ਪਲੈਨਟ ਦੇ ਉੱਤੇ ਸਨਸੈਟ ਹੁੰਦਾ ਹੈ ਵੈਨਕੂਵਰ ਸੀਐਟਲ ਦੀ ਧਰਤੀ ਉੱਥੇ ਵੀ ਖਾਲਸੇ ਦੇ ਝੰਡੇ ਝੂਲਦੇ ਨੇ। ਇਸ ਪੋਜ਼ਿਟਿਵ ਸਪਿਰਿਟ ਦੇ ਨਾਲ ਅਸੀਂ ਵਿਚਾਰ ਕਰਾਂਗੇ ਅੱਜ ਦੇ ਸਾਡੇ ਸਾਹਮਣੇ ਚੈਲੰਜਸ ਦੇ। ਕਲਚਰਸ ਦੇ ਵਿੱਚ ਸਾਡੇ ਬੱਚੇ ਬੱਚੀਆਂ ਕਿਵੇਂ ਹਰ ਥਾਂ ਦੇ ਉੱਤੇ ਇੱਕ ਆਪਣੇ ਵੱਖਰੇ ਕਿਸਮ ਦੇ ਚੈਲੰਜ ਮਹਿਸੂਸ ਕਰਦੇ ਨੇ, ਪਰ ਅੱਜ 35 ਮਿਲੀਅਨ ਸਿੱਖ ਨੇਸ਼ਨ ਦੇ ਸਾਹਮਣੇ ਸਾਊਥ ਏਸ਼ੀਆ ਦੀ ਧਰਤੀ ਦੇ ਉੱਤੇ ਜਿਹੜਾ ਚੈਲੰਜ ਹੈ ਉਹ ਬੇਸਿਕ ਸਰਵਾਈਵਲ ਦਾ ਹੈ। ਲੜਾਈ ਆਈਡੀਆਜ਼ ਦੀ ਹੁੰਦੀ ਹੈ, ਵਿਚਾਰਧਾਰਾਵਾਂ ਦੀ ਹੁੰਦੀ ਹੈ। ਬਹੁਤ ਵਾਰ ਬੇਸ਼ੱਕ ਹੰਟਿੰਗਟਨ ਨੇ ਜਿਹੜਾ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਗੱਲ ਕੀਤੀ ਉਸ ਦੇ ਵਿੱਚ ਖਾਮੀਆਂ ਵੀ ਨੇ, लेकिन एक गल बड़ी स्पष्ट है कि हर सदी और बीते लगभग 5000 साल के इंसानी इतिहास के जे तुसी उन्हें एम्पायर्स वाल देखो, रोमन एम्पायर, ऑटोमैन एम्पायर और 20वीं सदी तक पहुँचते हैं यूरोपीयन पावर्स, ਜਾਂ ਉਸ ਤੋਂ ਪਹਿਲਾਂ ਸਿਵਲਾਈਜੇਸ਼ਨਸ ਬੈਬੀਲੋਨਿਕ, ਮੈਡੀਟੇਰੇਨੀਅਨ, ਇਰਾਕੀ, ਪਰਸ਼ੀਅਨ ਸਿਵਲਾਈਜੇਸ਼ਨਸ ਇੱਕ ਵਾਰ ਪਾਵਰ ਦੇ ਨਾਲ ਉਹ ਦੂਸਰੇ ਦੇ ਉੱਤੇ ਆਪਣਾ ਕਬਜ਼ਾ ਕਰਦੇ ਸਨ, ਫਿਰ ਆਪਣਾ ਥਾਟ
ਆਪਣਾ ਫੇਥ, ਆਪਣੀ ਤਹਿਜ਼ੀਬ, ਆਪਣਾ ਪਹਿਰਾਵਾ, ਆਪਣਾ ਸੱਭਿਆਚਾਰ ਕੁਛ ਜ਼ਬਰਦਸਤੀ ਥੋਪਿਆ ਜਾਂਦਾ ਸੀ ਤੇ ਕੁਛ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ, ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ। ਆਟੋਮੈਟਿਕਲੀ ਜਿਨ੍ਹਾਂ ਦੇ ਰਾਜ ਭਾਗ ਹੁੰਦੇ ਨੇ, ਜਿਨ੍ਹਾਂ ਦੇ ਸਿੱਕੇ ਚੱਲਦੇ ਨੇ, ਉਹਨਾਂ ਦਾ ਪਹਿਰਾਵਾ ਵੀ, ਉਹਨਾਂ ਦੀ ਬੋਲੀ ਵੀ, ਉਹਨਾਂ ਦਾ ਰਹਿਣ ਸਹਿਣ ਵੀ ਅਡਾਪਟ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਗੁਲਾਮੀ ਦੇ ਜਿਹੜੇ ਸਿੰਪਟਮ ਆਈਡੈਂਟੀਫਾਈ ਕੀਤੇ ਸੀ, ਸਭ ਤੋਂ ਪਹਿਲਾਂ ਬੋਲੀ ਨਾਲ ਜੁੜਿਆ ਹੋਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਹਾਰੀ। ਕਿਵੇਂ ਬੋਲੀ ਬਦਲਦੀ ਹੈ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ। ਇੱਕ ਪਾਸੇ ਉਹਨਾਂ ਨੂੰ ਮਲੇਛ ਐਲਾਨਿਆ ਹੋਇਆ, ਪਰ ਉਹਨਾਂ ਦੀ ਜ਼ਬਾਨ ਬੋਲ ਕੇ, ਉਹਨਾਂ ਦਾ ਪਹਿਰਾਵਾ ਪਹਿਨ ਕੇ ਐਕਸੈਪਟੈਂਸ ਲੈਂਦੇ ਨੇ। ਨੀਲ ਬਸਤਰ ਪੈਰ ਹੋਵੇ ਪਰਵਾਨ, ਮਲੇਛ ਤਾਨ ਲੈ ਪੂਜੈ ਪੁਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਦੇ ਕੇ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ। ਰੋਜ਼ਾਨਾ ਆਸਾ ਦੀ ਵਾਰ 'ਚ ਅਸੀਂ ਪੜ੍ਹਦੇ ਹਾਂ ਤੇ ਇਹ ਯਾਦ ਦਹਾਨੀ ਹੋਣੀ ਚਾਹੀਦੀ ਹੈ ਕਿ ਅੱਜ ਜਦੋਂ ਅਸੀਂ ਆਪਣੀ ਪੰਜਾਬ ਦੀ ਧਰਤੀ ਵੱਲ ਨਜ਼ਰ ਮਾਰਦੇ ਹਾਂ, ਅਸੀਂ ਭਾਰਤ ਦੇ ਅੱਡ-ਅੱਡ ਹਿੱਸਿਆਂ ਵਿੱਚ ਰਹਿ ਰਹੇ ਸਿੱਖਾਂ ਦਾ ਰਹਿਣ ਸਹਿਣ, ਬੋਲੀ, ਸੱਭਿਆਚਾਰ, ਘਰੇਲੂ ਕਲਚਰ ਦੇਖਦੇ ਹਾਂ ਤੇ ਤੁਹਾਨੂੰ ਫਿਰ ਕੋਈ ਹੈਰਾਨੀ ਨਹੀਂ ਹੁੰਦੀ ਕਿ 77 ਸਾਲਾਂ ਦੇ ਵਿੱਚ ਇੱਕ ਗੁਲਾਮੀ 'ਚੋਂ ਨਿਕਲ ਕੇ, ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਜਿਹੜੇ ਨਵਿਆਂ ਦੇ ਅਸੀਂ ਪੇਸ਼ ਪਏ, ਉਹਨਾਂ ਨੇ ਕਿਵੇਂ ਸਿਸਟੇਮੈਟਿਕ ਢੰਗ ਦੇ ਨਾਲ ਸਰਕਾਰੀ ਤਾਕਤ ਦੀ ਵਰਤੋਂ ਕਰਕੇ ਆਪਣੀ ਡੋਮੀਨੈਂਸ, ਮੈਜੋਰੀਟੇਰੀਅਨਿਜ਼ਮ ਦੇ ਥੱਲੇ ਉਹਨਾਂ ਨੇ ਕਿਵੇਂ ਸਿੱਖ ਵੈਲਿਊਜ਼ ਨੂੰ, ਜਿਹੜੀਆਂ ਸੱਚ, ਹੱਕ, ਇਨਸਾਫ ਦੀਆਂ ਕਦਰਾਂ ਕੀਮਤਾਂ ਨੇ, ਜਿਹੜਾ ਵੈਲਿਊ ਸਿਸਟਮ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਪ੍ਰਥਾਏ ਭਾਈ ਸੱਤਾ ਤੇ ਬਲਵੰਡ ਨੇ ਫਰਮਾਇਆ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਪਾਤਸ਼ਾਹ ਨੇ ਕਾਇਮ ਕੀਤਾ, ਉਸ ਦੀ ਨੀਂਹ, ਉਸ ਦਾ ਕਿਲ੍ਹਾ ਸੱਤ ਦਾ ਤੇ ਉਸ ਦੀ ਨੀਂਹ ਬੜੀ ਪੁਖਤਾ ਹੈ। ਔਰ ਇਹੀ ਪੁਖਤਾ ਨੀਂਹ, ਸੱਚ ਦਾ ਕਿਲ੍ਹਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹੀ ਨਿਰਮਲ ਪੰਥ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ, ਨਿਰਾਲਾ ਪੰਥ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਉੱਤਮ ਪੰਥ। ਤੇ ਇਹੀ ਲਗਭਗ 230 ਵਰੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ਮਾਨ ਹੋਣ ਤੋਂ 1756 ਬਿਕਰਮੀ 1699 ਈਸਵੀ ਦੀ ਵਿਸਾਖੀ ਤੱਕ ਖਾਲਸਾ ਪ੍ਰਗਟ ਦੇ ਰੂਪ ਵਿੱਚ ਉਸ ਧਰਤੀ ਦੇ ਉੱਤੇ ਉਹ ਮਨੁੱਖ ਸਿਰਜਿਆ ਜਾਂਦਾ ਹੈ। ਉਸ ਮਨੁੱਖ ਨੂੰ ਚਿਜ਼ਲ ਆਊਟ ਕੀਤਾ ਜਾਂਦਾ ਹੈ ਜਿਸ ਦਾ ਆਪਣਾ ਇਸ਼ਟ ਹੈ। ਉਹ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਤੇ ਆਮਨਾ ਨਹੀਂ ਕਰਦਾ। ਉਸ ਦੇ ਕੋਲ ਕਿਰਤ ਦਾ ਸਿਧਾਂਤ ਹੈ, ਉਸ ਦੇ ਕੋਲ ਆਪਣੀ ਬੋਲੀ ਹੈ, ਆਪਣੀ ਸਕ੍ਰਿਪਟ ਹੈ, ਉਸ ਦੇ ਕੋਲ ਸੰਗਤ ਤੇ ਪੰਗਤ ਦੀਆਂ ਇੰਸਟੀਟਿਊਸ਼ਨਸ ਨੇ, ਉਸ ਦੇ ਕੋਲ ਹਰਿਮੰਦਰ ਸਾਹਿਬ ਹੈ, 4 ਦਰਵਾਜ਼ਿਆਂ ਵਾਲਾ। ਕਬੀਰ ਜਹ ਦਰ ਆਵਤ ਜਾਤਿਓ, ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਔਰ ਠੀਕ ਹਰਿਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਤੇ ਸੱਚ, ਹੱਕ, ਇਨਸਾਫ ਦਾ ਪਹਿਰੇਦਾਰ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ, ਥਰੋਨ ਆਫ ਦਾ ਇਮੋਰਟਲ, ਉਹ ਹੈ। ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਹ ਖਜ਼ਾਨੇ, ਜਿਸ ਪ੍ਰਥਾਏ ਜਦੋਂ ਅਰਨੋਲਡ ਟੋਇਨਬੀ ਨੇ ਐਨਸਾਈਕਲੋਪੀਡੀਆ ਆਫ ਵਰਲਡ ਰਿਲੀਜਨਸ ਲਿਖਿਆ, ਔਰ ਉਸ ਨੇ ਕਿਹਾ ਕਿ ਜਦੋਂ ਇਹ ਸਾਰਾ ਕੁਛ ਇੱਕ ਵਾਰ ਨੇਸਤੋ ਨਾਬੂਦ ਹੋਏਗਾ, ਜੇ ਸਭਿਅਤਾ ਜਦੋਂ ਨਵੇਂ ਸਿਰਿਓਂ ਸ਼ੁਰੂ ਹੋਏਗੀ ਤੇ ਸਿੱਖਾਂ ਦੇ ਇਸ ਗ੍ਰੰਥ 'ਚ, ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਨਸਾਨੀਅਤ ਨੂੰ ਦੇਣ ਦੇ ਲਈ ਕੋਈ ਮੈਸੇਜ ਹੈ, ਕੋਈ ਸਪੈਸ਼ਲ ਗੱਲ ਹੈ। ਔਰ ਇਹ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ, ਇਹ ਕੁੱਲ ਇਨਸਾਨੀਅਤ ਦੇ ਲਈ। ਵੈਸੇ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਜਦੋਂ ਭਾਈ ਗੁਰਦਾਸ ਜੀ ਨੇ ਇਹ ਫਰਮਾਇਆ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ, ਜਗਤ ਗੁਰ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ। ਹੁਣ ਇਸ ਸਾਰੇ ਨੂੰ ਜਦੋਂ ਅਸੀਂ 6ਵੇਂ ਪਾਤਸ਼ਾਹ, 5ਵੇਂ ਪਾਤਸ਼ਾਹ ਦੀ ਸ਼ਹਾਦਤ ਵੱਲ ਨਜ਼ਰ ਮਾਰਦੇ ਹਾਂ ਤੇ ਫਿਰ ਦਿੱਲੀ ਤਖਤ ਦੀ ਸੋਚ ਕੀ ਹੈ। ਤੇ ਅੱਜ ਦਾ ਜਿਹੜਾ ਦਿੱਲੀ ਤਖਤ ਦੇ ਉੱਤੇ ਬੈਠੀ ਹੋਈ ਤਿਕੜੀ ਹੈ, ਉਹ ਨਰਿੰਦਰ ਮੋਦੀ ਹੋਏ, ਉਹ ਅਮਿਤ ਸ਼ਾਹ ਹੋਏ, ਉਹ ਅਜੀਤ ਡੋਵਲ ਹੋਏ, ਇਹ ਤਿਕੜੀ ਹੀ ਰੂਲ ਕਰਦੀ ਹੈ। 47 ਦੀ ਤਿਕੜੀ ਦਾ ਜ਼ਿਕਰ
ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਦੇ ਵਿੱਚ ਕੀਤਾ ਸੀ ਕਿ ਕਿਵੇਂ ਉਸ ਤਿਕੜੀ ਨੇ ਜਿਸ ਦੇ ਵਿੱਚ ਨਹਿਰੂ, ਪਟੇਲ ਔਰ ਉਸ ਵੇਲੇ ਦਾ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ ਸ਼ਾਮਲ ਸੀ, ਜਿਨ੍ਹਾਂ ਨੇ 10 ਅਕਤੂਬਰ 1947 ਨੂੰ ਇਹ ਸਰਕੂਲਰ ਜਾਰੀ ਕੀਤਾ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਇਹ ਉਹ ਪੀਰੀਅਡ ਹੈ ਜਦੋਂ 40% ਸਿੱਖ ਕੌਮ ਆਪਣਾ ਕੋਈ ਨਾ ਕੋਈ ਘਰ ਦਾ ਜੀ ਗਵਾ ਕੇ, ਪੁਸ਼ਤਾਂ ਤੋਂ ਆਪਣੀਆਂ ਜਾਇਦਾਦਾਂ ਛੱਡ ਕੇ, ਆਪਣੇ ਗੁਰਧਾਮ ਛੱਡ ਕੇ ਅਜੇ ਪਨਾਹਗੀਰ ਬਣ ਕੇ ਕੈਂਪਾਂ ਦੇ ਵਿੱਚ ਬੈਠੇ ਹੋਏ ਸਨ 40%। ਔਰ ਉਦੋਂ ਜਿਹੜੀ ਉਹਨਾਂ ਦੀ ਨੀਅਤ ਸੀ, ਉਦੋਂ ਨਾ ਕੋਈ ਸੰਤ ਭਿੰਡਰਾਂ ਵਾਲੇ ਸਨ, ਨਾ ਉਦੋਂ ਕੋਈ ਖਾਲਿਸਤਾਨ ਦੀ ਮੂਵਮੈਂਟ ਸੀ। ਰਾਦਰ ਖਾਲਿਸਤਾਨ ਦੇ ਉਸ ਆਫਰ ਜਾਂ ਪੇਸ਼ਕਸ਼ ਨੂੰ ਤਾਂ ਸਾਡੀ ਲੀਡਰਸ਼ਿਪ ਨੇ ਨਹਿਰੂ ਔਰ ਪਟੇਲ ਦੇ ਵਾਅਦਿਆਂ ਤੋਂ ਕੁਰਬਾਨ ਕਰ ਦਿੱਤਾ ਸੀ। ਪਰ ਠੀਕ ਉਸ ਪੀਰੀਅਡ ਦੇ ਵਿੱਚ ਇਹਨਾਂ ਦਾ ਉਹ ਜਿਸ ਨੂੰ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਰਾਵੀ ਪਾਰ ਬੈਠੇ ਆ, ਜਿਨ੍ਹਾਂ ਨੇ 9 ਜੂਨ 1984 ਨੂੰ ਨਜ਼ਮ ਲਿਖੀ ਨਵਾਂ ਘੱਲੂ ਘਰ, ਔਰ ਉਸ ਦੀ ਇੱਕ ਲਾਈਨ ਹੈ, ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਹੁਣ ਜਦੋਂ ਤੁਸੀਂ ਇਸ ਸਾਰੇ ਕੌਨਟੈਕਸਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਇਹ ਗੱਲ ਯਾਦ ਰੱਖੋ, ਜਦੋਂ ਖਾਲਿਸਤਾਨ ਜ਼ਿੰਦਾਬਾਦ ਕਿਹਾ ਜਾਂਦਾ ਹੈ ਤੇ ਮਹਿਜ਼ ਇੱਕ ਨਾਰਾ ਨਹੀਂ ਹੈ, ਜਾਂ ਜਿਹੜੇ ਇਸ ਨੂੰ ਨੈਗੇਟ ਕਰਨ ਦੇ ਲਈ ਇਹ ਸਮਝਦੇ ਨੇ ਕਿ ਜੀ ਕੋਈ ਨਾਰਿਆਂ ਨਾਲ ਤਾਂ ਖਾਲਿਸਤਾਨ ਨਹੀਂ ਬਣ ਜਾਣਾ, ਬਿਲਕੁਲ ਨਹੀਂ ਬਣ ਜਾਣਾ। ਪਰ ਇਹ ਤੁਹਾਡਾ ਰਿਜ਼ੋਲਵ ਹੈ ਕਿ ਤੁਸੀਂ ਪੋਲੀਟੀਕਲ ਸੋਵਰਨਿਟੀ ਦੇ ਲਈ ਖੜੇ ਹੋ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ ਕੋਈ 7 ਮੰਜ਼ਿਲਾ ਬਿਲਡਿੰਗ ਨਹੀਂ ਸੀ ਬਣਾ ਲਈ ਤਰਨਤਾਰਨ ਅੰਮ੍ਰਿਤਸਰ ਰੋਡ ਦੇ ਉੱਤੇ, ਜਾਂ ਉਹਨਾਂ ਨੇ ਕੋਈ ਬਹੁਤ ਵੱਡਾ ਜਿਹੜਾ ਹੈ ਉਹ ਹੋਰ ਮਾਰਕਾ ਨਹੀਂ ਸੀ ਮਾਰਿਆ। ਇੱਕ ਝੰਡਾ ਗੱਡ ਕੇ, ਡੰਡਾ ਗੱਡ ਕੇ ਉਸ ਦੇ ਨਾਲ ਲਿਖ ਦਿੱਤਾ ਸੀ, ਕਿਉਂਕਿ ਦਾਅਵਾ ਸੀ ਕਿ ਸਿੱਖਾਂ ਨੂੰ ਅਸੀਂ ਖਤਮ ਕਰ ਦਿੱਤਾ ਹੈ। ਪੰਜਾਬ 'ਚ ਗੁਰੂ ਨਾਨਕ ਪ੍ਰਸਤ ਜਿਹੜੇ ਨੇ ਉਹਨਾਂ ਦਾ ਕੋਈ ਹੁਣ ਜਿਹੜਾ ਵਜੂਦ ਨਹੀਂ ਹੈ, ਤੇ ਉਹਨਾਂ ਨੇ ਉਸ ਡੰਡੇ ਦੇ ਨਾਲ ਇੱਕ ਝੰਡਾ ਜਿਹੜਾ ਉਹਨਾਂ ਦੀ ਛੋਟੀ ਦਸਤਾਰ ਹੋਏਗਾ ਵੱਧ ਤੋਂ ਵੱਧ, ਉਹਨਾਂ ਨੇ ਕਿਹਾ ਸੀ ਕਿ ਖਾਲਸਾ ਰਾਜ ਕਾਇਮ ਹੈ, ਇੱਥੋਂ ਲੰਘੋਗੇ ਗੱਡਾ ਵੀ ਲੰਘੇਗਾ ਔਰ ਕੋਈ ਵੀ ਲੰਘੇਗਾ ਉਹ ਟੈਕਸ ਦੇਗਾ। ਇਹ ਤੁਹਾਡੀ ਵਜੂਦ ਦੀ ਲੜਾਈ ਹੁੰਦੀ। ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਮੌਜੂਦ ਹੈ, ਬਾਂਹ ਖੜੀ ਕਰਕੇ ਰਾਜ ਕਰੇਗਾ। ਖਾਲਸਾ ਕਹਿੰਦਾ ਹੈ, ਦੇਖ ਤੇਗ ਫਤਿਹ ਕਹਿੰਦਾ ਹੈ, ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਖਾਲਿਸਤਾਨ ਦੀ ਮੂਵਮੈਂਟ ਅਲਾਈਵ ਹੈ। ਔਰ ਇਹ ਜ਼ਰੂਰੀ ਹੈ ਸਮਝਣਾ ਕਿ ਕੀ ਅਸੀਂ ਕਿਸੇ ਐਸੇ ਪੋਲੀਟੀਕਲ ਸਟਰਕਚਰ ਦੇ ਲਈ ਜਿੱਥੇ ਕੁਝ ਜ਼ਿਲ੍ਹਿਆਂ ਦਾ ਇੱਕ ਮੁਲਕ ਹੋਏ ਔਰ ਉਹਦਾ ਹੈਡ ਆਫ ਦਾ ਸਟੇਟ ਅੰਮ੍ਰਿਤਧਾਰੀ ਹੋਏ ਜਾਂ ਸਿੱਖੀ ਸਰੂਪ ਹੋਏ, ਸਿਰਫ ਇਸ ਲਈ ਸਾਡਾ ਸੰਘਰਸ਼ ਹੈ। ਉਹ ਤਾਂ ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਪੰਜਾਬ 'ਚ, 1966 ਤੋਂ ਬਾਅਦ ਸਾਰੇ ਹੀ ਪਗੜੀਧਾਰੀ ਚੀਫ ਮਿਨਿਸਟਰ ਬਣੇ ਨੇ ਆ ਹੁਣ ਵਾਲੇ ਜਾਲੀ ਜਿਹੇ ਸਿੱਖ ਨੂੰ ਛੱਡ ਕੇ। ਲੇਕਿਨ ਇਸ ਸਭ ਦੇ ਬਾਵਜੂਦ ਇਹਨਾਂ 77 ਸਾਲਾਂ 'ਚ ਇਨ ਜਨਰਲ ਔਰ ਪਿਛਲੇ 40 ਸਾਲਾਂ 'ਚ ਇਨ ਪਰਟੀਕੂਲਰ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਇੱਕ ਤੋਂ ਬਾਅਦ ਇੱਕ ਮਾਰੂ ਏਜੰਡਾ ਔਰ ਇੰਡੀਅਨ ਸਟੇਟ ਦੇ ਗੰਦੇ ਹੱਥ, ਅਗਲੀ ਹੈਂਡਸ ਜਿਹੜੇ ਨੇ ਉਹ ਇਹਨਾਂ ਧਰਤੀਆਂ ਦੇ ਉੱਤੇ ਵੀ ਪਹੁੰਚੇ, ਜਿਸ ਦੇ ਲਈ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਅੱਜ ਸਿੱਖ ਹਲਕਿਆਂ ਦੇ ਵਿੱਚ ਵੀ ਹਾਊਸ ਹੋਲਡ ਨੇਮ ਹੈ ਔਰ ਸਰਕਾਰੀ ਅਦਾਰਿਆਂ ਦੇ ਵਿੱਚ ਵੀ। ਔਰ ਆਸਟ੍ਰੇਲੀਆ ਮੁਲਕ ਜਿਹੜਾ ਕਿ 5 ਆਈਜ਼ ਕੰਟਰੀਜ਼ ਦਾ ਮੈਂਬਰ ਹੈ, 1945 ਦੇ ਵਿੱਚ ਪੋਸਟ ਸੈਕੰਡ ਵਰਲਡ ਵਾਰ ਜਦੋਂ ਇਹ ਇੰਟੈਲੀਜੈਂਸ ਸ਼ੇਅਰਿੰਗ ਦਾ ਸਮਝੌਤਾ ਹੋਇਆ ਤਾਂ ਉਸ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਇਹ ਜਿਹੜੇ ਨੇ ਉਹ 5 ਆਈਜ਼ ਕੰਟਰੀਜ਼ ਦੇ ਮੈਂਬਰ ਨੇ। ਔਰ ਜੇ ਤੁਸੀਂ ਆਪਣੇ ਮੁਲਕ ਦੇ ਵਿੱਚ ਦੇਖਣਾ, ਮੈਂ ਅਮਰੀਕਨ ਪਰਸਪੈਕਟਿਵ ਤੋਂ ਬਹੁਤੀ ਗੱਲ ਨਹੀਂ ਕਰਾਂਗਾ, ਅਸੀਂ ਤਾਂ ਉਹਨਾਂ ਨੂੰ ਫੇਸ ਵੀ ਕੀਤਾ ਔਰ ਅਲਟੀਮੇਟਲੀ ਉਹ ਐਕਸਪੋਜ਼ ਵੀ ਅਮਰੀਕਾ ਦੇ ਧਰਤੀ ਤੇ ਹੋਏ, ਜਦੋਂ ਕਿ ਅਜੀਤ ਡੋਵਲ ਦਾ ਖਾਸਮ ਖਾਸ ਸਾਮੰਤ ਗੋਇਲ ਜਿਹੜਾ ਉਸ ਵੇਲੇ ਰॉ ਦਾ ਚੀਫ ਸੀ ਜੂਨ 2023 ਦੇ ਵਿੱਚ, ਜਿਨ੍ਹਾਂ ਨੇ ਨਿਖਲ ਗੁਪਤਾ ਨਾਂ ਦਾ ਜਿਹੜਾ ਇਹਨਾਂ ਦਾ ਸਮਗਲਰ ਕਮ ਮਰਡਰਰ ਸੀ ਉਸ ਨੂੰ ਹਾਇਰ ਕੀਤਾ। ਉਹ ਚੈੱਕ ਰਿਪਬਲਿਕ ਦੇ ਵਿੱਚ ਬੈਠਾ ਹੈ, ਉੱਥੋਂ ਉਹ ਅਮਰੀਕਾ ਦੇ ਨਾਲ ਜਿਹੜਾ ਕਿਸੇ ਕਵਰ ਏਜੰਟ ਨਾਲ ਹੀ ਗੱਲ ਕਰ ਰਿਹਾ ਆਪਣੇ ਵੱਲੋਂ, ਤਾਂ ਉਸਨੇ ਕੋਈ ਹਾਇਰਡ ਅਸੈਸਿਨ ਸੀ ਜਿਹਦੇ ਨਾਲ ਉਹ ਗੱਲ ਕਰ ਰਿਹਾ ਸੀ। ਔਰ ਉਸ ਤੋਂ ਅਸੀਂ ਦੇਖਦੇ ਹਾਂ ਕਿ ਇੰਡੀਆ ਦਾ ਡਰਟੀ ਪਲਾਟ ਜਿਹੜਾ ਬੇਸ਼ੱਕ ਜਾਰੀ ਤਾਂ 84 ਤੋਂ ਬਾਅਦ ਦਾ ਹੀ ਹੈ, ਔਰ ਜਿਨ੍ਹਾਂ ਨੂੰ ਪੜ੍ਹਨ ਦਾ ਸ਼ੌਕ ਹੈ ਉਹ ਟੋਰਾਂਟੋ ਸਟਾਰ ਤੇ ਗਲੋਬ ਐਂਡ ਮੇਲ, ਉਸ ਦੇ 2 ਪ੍ਰੋਮੀਨੈਂਟ ਜਰਨਲਿਸਟ ਨੇ ਇੱਕ ਕਿਤਾਬ 85 ਤੋਂ ਬਾਅਦ ਲਿਖੀ ਸੀ ਜਿਹਦਾ ਨਾਂ ਹੈ ਸੌਫਟ ਟਾਰਗੇਟ।
ਔਰ ਉਹਦੇ 'ਚ ਉਹਨਾਂ ਨੇ ਇਹ ਸਾਬਤ ਕੀਤਾ ਸੀ, ਔਰ ਉਹ ਕਦੇ ਉਹਨਾਂ ਨੂੰ ਕਿਸੇ ਕੋਰਟ 'ਚ ਚੈਲੰਜ ਨਹੀਂ ਹੋਇਆ ਜਾਂ ਕੋਈ ਉਹਨਾਂ ਦੇ ਖਿਲਾਫ ਮੁਕੱਦਮਾ ਨਹੀਂ ਹੋਇਆ। ਉਹਨਾਂ ਨੇ ਕਿਹਾ ਸੀ ਕਿ ਕਿਵੇਂ ਏਅਰ ਇੰਡੀਆ ਦਾ ਜਹਾਜ਼ ਕਨਿਸ਼ਕਾ, ਜਿਸ ਦੇ ਵਿੱਚ 329 ਬੇਗੁਨਾਹ ਮੁਸਾਫਰ ਮਾਰੇ ਗਏ ਸਨ, ਕਿਵੇਂ ਇੰਡੀਅਨ ਏਜੰਸੀ ਰਾ ਔਰ IB ਦਾ ਕੰਮ ਸੀ। ਬੇਸ਼ੱਕ ਸਿੱਖ ਚਿਹਰੇ ਜਿਹੜੇ ਜਜ਼ਬਾਤੀ ਸਨ ਉਸ ਦੌਰ ਦੇ ਵਿੱਚ, ਉਹ ਐਜ਼ ਏ ਫਰੰਟ ਵਰਤੇ ਗਏ ਹੋਣ। ਸੋ ਇਹਨਾਂ ਦੀ ਡਾਇਰੈਕਟ ਇੰਟਰਫੇਰੈਂਸ ਉਸ ਦਿਨ ਤੋਂ ਰਹੀ। ਨਤੀਜੇ ਦੇ ਤੌਰ 'ਤੇ ਇਸ ਇੱਕ ਵਾਕਿਆ ਨੇ, ਏਅਰ ਇੰਡੀਆ ਦੇ ਹਾਦਸੇ ਨੇ, ਸਾਡੀ ਉਹ ਮੂਵਮੈਂਟ ਜਿਹੜੀ ਸੱਚ ਹੱਕ ਇਨਸਾਫ ਦੀ, ਜਿਹੜੀ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ, ਵੈਲ ਵਿਦਨ ਦਾ ਐਂਬਿਟ ਆਫ ਇੰਟਰਨੈਸ਼ਨਲ ਲਾਅ ਸੀ, ਉਸ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ ਹੈ। ਲੇਕਿਨ ਇਸ ਦੇ ਬਾਵਜੂਦ ਡਾਇਸਪੋਰਾ ਸਿੱਖਾਂ ਨੇ ਇਸ ਝੰਡੇ ਨੂੰ ਬੁਲੰਦ ਰੱਖਿਆ ਔਰ ਉਹਨਾਂ ਦੀ ਇੰਟਰਫੇਰੈਂਸ ਤੁਹਾਡੇ ਮੁਲਕ 'ਚ ਕਿੰਨੀ ਹੈ। ਜਦੋਂ ਪਾਲੋ ਆਲਟੋ ਕੈਲੀਫੋਰਨੀਆ 'ਚ ਇਹਨਾਂ 5 ਮੁਲਕਾਂ ਦੇ ਇੰਟੈਲੀਜੈਂਸ ਚੀਫਸ ਦੀ ਮੀਟਿੰਗ ਹੁੰਦੀ ਹੈ ਔਰ ਬਾਅਦ ਦੇ ਵਿੱਚ ਇੱਕ ਹੋਰ ਬਰੀਫਿੰਗ 'ਚ ਵੀ ਤੁਹਾਡੇ ਮੁਲਕ ਦਾ ਇੰਟੈਲੀਜੈਂਸ ਚੀਫ ਇਹ ਕਹਿੰਦਾ ਹੈ ਕਿ ਇੰਡੀਆ ਦੇ ਜਿਹੜੇ ਸਪਾਈ ਨੇ ਉਹ ਇਸ ਕਦਰ ਨੇ ਆਸਟ੍ਰੇਲੀਆ ਦੇ ਵਿੱਚ ਕਿ ਇਹ ਨੈਸਟ ਆਫ ਸਪਾਈਜ਼ ਹੈ, ਇਹ ਇਹਨਾਂ ਜਸੂਸਾਂ ਦਾ ਆਲਣਾ ਬਣਿਆ ਹੋਇਆ। ਸਿਰਫ ਇੱਕ ਲੈਵਲ 'ਤੇ ਨਹੀਂ, ਏਅਰਪੋਰਟਸ ਤੋਂ ਦੀ ਸਿਕਿਉਰਿਟੀ ਤੋਂ ਲੈ ਕੇ ਵਿਦਨ ਦਾ ਸਿਸਟਮ ਕਿਸ ਹੱਦ ਤੱਕ ਇਹਨਾਂ ਦੀ ਪੈਨੀਟ੍ਰੇਸ਼ਨ ਹੈ। ਔਰ ਇਸ ਸਭ ਦੇ ਬਾਵਜੂਦ ਜਦੋਂ 7 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਕੋਲਡ ਬਲੱਡਡ ਮਰਡਰ ਕੀਤਾ ਜਾਂਦਾ ਹੈ, 15 ਜੂਨ 2023 ਨੂੰ UK ਦੇ ਬਰਮਿੰਘਮ ਸ਼ਹਿਰ 'ਚ ਭਾਈ ਅਵਤਾਰ ਸਿੰਘ ਖੰਡਾ, ਜਿਨ੍ਹਾਂ ਦੇ ਪਿਤਾ ਭਾਈ ਕੁਲਵੰਤ ਸਿੰਘ ਖੁਖਰੈਣ, ਉਹਨਾਂ ਨੂੰ ਵੀ ਜਿਹੜਾ ਹੈ ਉਹ ਉਵੇਂ ਹੀ ਐਨਕਾਊਂਟਰ ਬਣਾ ਕੇ ਮਾਰਿਆ ਗਿਆ। ਜੁਝਾਰੂ ਸਿੰਘ ਸਨ, ਉਹਨਾਂ ਦਾ ਇੱਕ ਕੈਮੀਕਲ ਦੇ ਰਾਹੀਂ ਉਹਨਾਂ ਦਾ ਅੰਤ ਕੀਤਾ ਜਾਂਦਾ ਹੈ। ਔਰ ਫਿਰ 18 ਜੂਨ 2023 ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। 3 ਮਹੀਨੇ ਬਾਅਦ 18 ਸਤੰਬਰ 2023 ਨੂੰ ਕੈਨੇਡਾ ਦੀ ਪਾਰਲੀਮੈਂਟ ਆਟਵਾ 'ਚ ਖਲੋ ਕੇ ਜਸਟਿਨ ਟਰੂਡੋ ਕਹਿੰਦੇ ਨੇ ਕਿ ਇਹ ਇੰਡੀਅਨ ਏਜੰਟਸ ਦਾ ਕੰਮ ਹੈ। ਔਰ 6 ਟੌਪ ਡਿਪਲੋਮੈਟ ਇੰਡੀਆ ਦੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਡਿਕਲੇਅਰ ਕਰਕੇ ਕੈਨੇਡਾ 'ਚੋਂ ਬਾਹਰ ਕੱਢਿਆ ਜਾਂਦਾ ਹੈ। ਕ੍ਰਿਮੀਨਲ ਕੇਸਿਸ ਆਪਣੀ ਥਾਂ 'ਤੇ ਚੱਲ ਰਹੇ ਨੇ। ਔਰ ਜਦੋਂ ਬਾਅਦ 'ਚ ਫਰਦਰ ਇਨਵੈਸਟੀਗੇਸ਼ਨ ਹੁੰਦੀ ਹੈ, ਜਸਟਿਸ ਹੌਕ ਕਮਿਸ਼ਨ ਬਿਠਾਇਆ ਜਾਂਦਾ ਹੈ। 193 ਸਫ਼ੇ ਦੀ ਰਿਪੋਰਟ ਹੈ ਜਸਟਿਸ ਹੌਕ ਕਮਿਸ਼ਨ ਦੀ ਕਿ 2019-2021 ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਕਿਸ ਕਦਰ ਇੰਟਰਫੀਰੈਂਸ ਇੰਡੀਆ ਦੀ ਸੀ ਔਰ ਕਿਸ ਕਦਰ ਇਸ ਲੈਵਲ ਤੱਕ ਹੀ ਨਹੀਂ, ਉਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ, ਇਨਫੈਕਟ ਸਪਾਈ ਸੈਂਟਰ ਨੇ ਜਿਹੜੇ ਬਲੈਕਮੇਲ ਕਰਕੇ ਇਨਫੋਰਮੇਸ਼ਨ ਕਢਾਉਂਦੇ ਨੇ। ਫਿਰ ਜਿਹੜੇ ਗੈਂਗਸਟਰ ਜਿਨ੍ਹਾਂ ਲਈ ਅਮਿਤ ਸ਼ਾਹ ਦਾ ਸਿੱਧੇ ਤੌਰ 'ਤੇ ਨਾਂ ਲਿਆ ਗਿਆ ਸੀ ਉਸ ਕਮਿਸ਼ਨ ਦੇ ਸਾਹਮਣੇ RCMP ਵੱਲੋਂ, ਉਹਨਾਂ ਦੇ ਨਾਂ ਸਿੱਖਾਂ ਦੇ ਜਿਹੜੇ ਥੋੜ੍ਹੇ ਬਹੁਤ ਬਿਜ਼ਨਸਿਸ ਕਰਦੇ ਨੇ ਜਾਂ ਕਾਮਯਾਬ ਨੇ, ਉਹਨਾਂ ਤੋਂ ਫਿਰੌਤੀਆਂ ਉਗਰਾਉਣ ਦੇ ਲਈ ਵਰਤਿਆ ਜਾਂਦਾ ਹੈ। ਔਰ ਅਸੀਂ ਅਮਰੀਕਾ ਦੇ ਵਿੱਚ ਵੀ ਇਹ ਟ੍ਰੈਂਡ ਜਿਹੜਾ ਹੈ ਉਹ ਦੇਖਿਆ ਔਰ ਉਸ ਨੂੰ ਅਮਰੀਕਨ ਏਜੰਸੀਜ਼ ਦੀ ਮੁਸਤੈਦੀ ਨੇ ਕੁਛ ਹੱਦ ਤੱਕ ਨੱਥ ਪਾਈ ਹੈ। ਇਹ ਵੇਰਵਾ ਇਸ ਲਈ ਵੀ ਦੇਣਾ ਜ਼ਰੂਰੀ ਹੈ ਕਿ ਇਸ ਗੱਲ ਦਾ ਧਿਆਨ ਰਹੇ ਕਿ ਨਾ 1980 'ਚ ਸਾਡੀ ਮੂਵਮੈਂਟ ਕੋਈ ਅਲਗਾਵਵਾਦ, ਉਗਰਵਾਦ ਜਾਂ ਆਤੰਕਵਾਦ ਦੀ ਮੂਵਮੈਂਟ ਸੀ, ਇਹ ਹੱਕਾਂ ਦੀ ਮੂਵਮੈਂਟ ਸੀ। ਔਰ ਹੱਕ ਹਮੇਸ਼ਾ ਜਿਹੜਾ ਸਿੱਖ ਹੈ, ਜਿਹੜਾ 2 ਵੇਲੇ ਅਰਦਾਸ ਕਰਦਾ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਉੱਤੇ ਅਮੰਨਾ ਕਰਦਾ ਹੈ, ਉਸ ਨੂੰ ਇਸ ਗੱਲ ਦੀ ਜ਼ਰੂਰ ਸਮਝ ਹੋਣੀ ਚਾਹੀਦੀ ਹੈ ਕਿ ਵੇਲੇ ਦੇ ਹਾਕਮਾਂ ਨੂੰ ਵੰਗਾਰਨਾ, ਬੇਇਨਸਾਫੀ ਦੇ ਖਿਲਾਫ ਆਵਾਜ਼ ਚੁੱਕਣਾ, ਇਹ ਸਿੱਖ ਦਾ ਮੂਲ ਹੈ, ਇਹ ਸਿੱਖ ਦਾ ਬੇਸ ਹੈ। ਸਾਡੀ ਆਈਡੀਓਲੋਜੀ ਕੋਈ ਗੋਰਖਨਾਥ ਬਚਿੱਤਰਨਾਥ ਦੀ ਨਹੀਂ ਹੈ, ਜਿਹੜੇ ਸੰਸਾਰ ਤੋਂ ਦੌੜ ਕੇ ਕਿਸੇ ਮੁਕਤੀ ਦੇ ਨਾਂ ਥੱਲੇ, ਕਿਸੇ ਸਵਰਗ ਦੇ ਲਈ ਜਿਹੜੀ ਲਾਲਸਾ ਦੇ ਥੱਲੇ ਜਿਹੜਾ ਉਹ ਜਪ ਤਪ ਕਰਦੇ ਸਨ। ਔਰ ਜਦੋਂ ਤੁਸੀਂ ਡਾਇਲੌਗ ਗੁਰੂ ਨਾਨਕ ਪਾਤਸ਼ਾਹ ਤੇ ਸਿੱਧਾਂ ਦਾ ਦੇਖਦੇ ਹੋ ਤੇ ਉਹ ਪੁੱਛਦੇ ਨੇ, ਸਿੱਧ ਪੁੱਛਣ ਸੁਣ ਬਾਲਿਆ, ਮਾਤ ਲੋਕ ਵਿੱਚ ਕਿਆ ਵਰਤਾਰਾ। ਇਹ ਬਾਲਕ ਪੈਟਰਨਾਈਜ਼ਿੰਗ, ਇਹ ਕਾਕਾ ਇਹ ਦੱਸ ਵੀ ਥੱਲੇ ਕੀ ਹੋ ਰਿਹਾ ਜਿੱਥੋਂ ਜਿਸ ਦੁਨੀਆ 'ਚੋਂ ਤੂੰ ਆਇਆ। ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਸਿੱਧ ਛਿਪ ਬੈਠੇ ਪਰਬਤੀ ਕੌਣ ਧਰਤ ਕੋ ਪਾਰ ਉਤਾਰਾ। ਕਿ ਤੁਸੀਂ ਸਿਆਣੇ ਲੋਕ ਸੀ ਸਮਾਜ ਦੇ, ਤੁਹਾਡਾ ਫਰਜ਼ ਸੀ ਕਿ ਲੋਕਾਂ ਦੇ ਵਿੱਚ ਬੈਠ ਕੇ ਤੁਸੀਂ ਉਹਨਾਂ ਦੇ ਮਸਲੇ ਹੱਲ ਕਰਦੇ। ਤੁਸੀਂ ਭੱਜ ਕੇ ਪਹਾੜਾਂ 'ਤੇ ਲੁਕੇ ਹੋਏ ਹੋ ਤੇ ਥੱਲੇ ਕੌਣ ਵਾਲੀ ਵਾਰਸ ਹੋਏਗਾ।
ਆਮ ਲੋਕਾਂ ਦਾ। ਔਰ ਰਿਪੀਟਡਲੀ ਜਦੋਂ ਅੰਧੀ ਰਈਅਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ ਦੀ ਗੱਲ ਹੈ, ਤੇ ਜਿਹੜਾ ਅੰਨਾਪਨ ਹੈ, ਜਿਹੜੀ ਇਗਨੋਰੈਂਸ ਹੈ, ਜਿਹੜੀ ਅਗਿਆਨਤਾ ਹੈ, ਔਰ ਜਦੋਂ ਇਹ ਹਾਵੀ ਹੁੰਦੀ ਹੈ ਤੇ ਫਿਰ ਰਾਣੇ ਬਾਦਸ਼ਾਹ ਰਾਜੇ ਉਹ ਆਪਣੀਆਂ ਚੰਮਦੀਆਂ ਚਲਾਉਂਦੇ ਨੇ। ਤੇ ਵਰਤਾਰਾ ਪਬਲਿਕ ਨਾਲ ਇਹ ਹੁੰਦਾ ਹੈ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰੱਤ ਪਿੱਤ ਕੁੱਤਿਓ ਚੱਟ ਜਾਓ। ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਅੱਜ ਜੇ ਕਿਸੇ ਹਾਕਮ ਲਈ, ਹਕੂਮਤ ਲਈ ਸਖਤ ਲਫ਼ਜ਼ ਵਰਤੇ ਜਾਂਦੇ ਨੇ ਤਾਂ ਸਾਡਿਆਂ 'ਚੋਂ ਕਈਆਂ ਨੂੰ ਲੱਗਣ ਲੱਗ ਜਾਂਦਾ ਜੀ ਅਨਪਾਰਲੀਮੈਂਟਰੀ ਲਫ਼ਜ਼ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇਹ ਯਾਦ ਦਹਾਨੀ ਕਰਵਾਈ ਕਿ ਜਦੋਂ ਹਾਕਮ ਜ਼ਾਲਮ ਹੁੰਦੇ ਨੇ ਔਰ ਹੈਲਪਲੈਸ ਲੋਕਾਂ ਦੇ ਉੱਤੇ ਸ਼ੇਰ ਵਾਂਗ ਉਹਨਾਂ ਦਾ ਸ਼ਿਕਾਰ ਕਰਦੇ ਨੇ, ਔਰ ਉਹਨਾਂ ਦੇ ਮੁਕੱਦਮ, ਉਹਨਾਂ ਦੇ ਬਿਊਰੋਕਰੈਟ, ਐਹਲਕਾਰ, ਜੋ ਅੱਜ ਪੰਜਾਬ ਦਾ ਸਾਰਾ ਸਿਸਟਮ ਹੈ, ਉਹ ਭਾਵੇਂ ਬਿਊਰੋਕਰੇਸੀ ਹੈ, ਉਹ ਪੁਲਿਸ ਹੈ, ਦੂਸਰੀ ਅਫਸਰਸ਼ਾਹੀ ਹੈ, ਤੁਸੀਂ ਉਸ ਪੈਟਰਨ ਨੂੰ ਦੇਖੋਗੇ ਤਾਂ ਇਹ ਸਮਝ ਆਏਗੀ ਕਿ ਅੱਜ ਸਿੱਖ ਜਿਨ੍ਹਾਂ ਨੇ 175 ਸਾਲ ਪਹਿਲਾਂ ਉਹ ਰਾਜ ਭਾਗ ਕਾਇਮ ਕੀਤਾ, ਜਿਸ ਪ੍ਰਥਾਏ ਸ਼ਾਇਦ ਤੁਹਾਨੂੰ ਪਤਾ ਹੋਏਗਾ ਕੁਛ ਅਰਸਾ ਪਹਿਲਾਂ BBC ਨੇ ਹਿਸਟੋਰੀਅਨਸ ਨੂੰ ਇੱਕ ਚੈਲੰਜ ਦਿੱਤਾ ਹੈ ਕਿ 5000 ਸਾਲ ਦੇ ਇਨਸਾਨੀ ਇਤਿਹਾਸ ਦੇ ਵਿੱਚ ਇੰਨੇ ਐਮਪਾਇਰ ਹੋਏ ਨੇ, ਰੋਮਨ ਐਮਪਾਇਰ, ਆਟੋਮਨ ਐਮਪਾਇਰ, ਨੈਪੋਲੀਅਨ ਬੋਨਾਪਾਰਟ, ਬ੍ਰਿਟਿਸ਼ ਐਮਪਾਇਰ, ਕਿ 5000 ਸਾਲ ਦੇ ਪੀਰੀਅਡ 'ਚ ਕਿਹੜਾ ਆਈਡੀਅਲ ਰਾਜ ਸੀ ਜਿਹੜਾ ਸਾਂਝਾ ਸੀ, ਜਿਸ ਨੂੰ ਇੱਕ ਆਦਰਸ਼ ਰਾਜ ਮੰਨਿਆ ਜਾਏ। ਤੇ ਅਮਰੀਕਾ ਦੇ ਇੱਕ ਗੋਰੇ ਹਿਸਟੋਰੀਅਨਸ ਦੇ ਰਾਈਟ ਅਪ ਨੂੰ ਫਾਈਨਲ ਕੰਸੈਂਸਸ ਨਾਲ ਮੰਨਿਆ ਗਿਆ, ਔਰ ਉਹ ਰਾਜ ਸੀ ਸਰਕਾਰੇ ਖਾਲਸਾ ਜੀਓ ਦਾ, ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਥਾਪਿਤ ਉਹ ਰਾਜ, ਜਿੱਥੇ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ, ਜਿੱਥੇ ਮੈਰਿਟੋਕ੍ਰੇਸੀ, ਮੈਰਿਟ 'ਤੇ ਆਧਾਰਿਤ, ਇਹ ਵੱਖਰੀ ਕਹਾਣੀ ਹੈ ਕਿ ਦਰਬਾਰ ਵਿਚਲੇ ਡੋਗਰਿਆਂ ਨੇ ਜਾਂ ਮਿਸਰਾਂ ਨੇ ਉਹ ਕੀ ਕੀਤਾ ਕਿ ਸ਼ਾਹ ਮੁਹੰਮਦ ਨੇ ਕਿਹਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਇੱਕ ਵੱਖਰੀ ਕਹਾਣੀ ਹੈ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ। ਉਹ ਰਾਜ ਜਿਹੜਾ ਲੈਂਡਲੌਕਡ ਸੀ, ਅੱਜ ਵੀ ਸਾਡੇ ਭਰਾਵਾਂ ਦਾ ਇੱਕ ਸਮੂਹ ਹੈ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੀ ਖਾਲਿਸਤਾਨ ਜਿਹੜਾ ਅੱਜ ਮੌਜੂਦਾ ਪੰਜਾਬ ਹੈ, ਲਗਭਗ 50,300 ਸਕੁਅਰ ਕਿਲੋਮੀਟਰ ਟੈਰੀਟਰੀ ਹੈ ਉਸ ਦੀ, ਕਿ ਜੀ ਇਹ ਤਾਂ ਲੈਂਡਲੌਕਡ ਹੋਏਗਾ, ਇਹ ਕਿਵੇਂ ਸਰਵਾਈਵ ਹੋਏਗਾ, ਇਕਨੋਮਿਕਲੀ ਕਿਵੇਂ ਸਰਵਾਈਵ ਹੋਏਗਾ। ਇਹ ਸਾਰੀਆਂ ਟੁਚਰਾਂ ਉਹਨਾਂ ਵੱਲੋਂ ਡਾਹੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਆਜ਼ਾਦੀ ਔਰ ਗੁਲਾਮੀ ਦੇ ਵਿੱਚ ਫ਼ਰਕ ਦਾ ਅਹਿਸਾਸ ਮੁੱਕ ਜਾਂਦਾ ਹੈ। ਔਰ ਮੈਂ ਇੱਕ ਤਬਕੇ ਨੂੰ ਜਦੋਂ ਦੇਖਦਾ, ਇੱਕ ਸਾਈਕੋਲੋਜੀ ਦੇ ਵਿੱਚ ਟਰਮ ਸਟਾਕਹੋਮ ਸਿੰਡਰੋਮ ਹੁੰਦੀ ਹੈ। ਸਟਾਕਹੋਮ ਸਿੰਡਰੋਮ ਹੁੰਦਾ ਹੈ ਕਿ ਜਿੱਥੇ ਤੁਸੀਂ ਜਿਹੜਾ ਤੁਹਾਡਾ ਕੈਪਟਰ ਹੈ ਜਾਂ ਜਿਹਨੇ ਤੁਹਾਨੂੰ ਜਿਹੜਾ ਉਹ ਬੰਦੀ ਬਣਾਇਆ ਹੋਇਆ, ਤੁਸੀਂ ਉਹਦੇ ਨਾਲ ਹੀ ਪਿਆਰ ਕਰਨ ਲੱਗ ਜਾਂਦੇ ਹੋ, ਤੁਸੀਂ ਉਹਨੂੰ ਹੀ ਸਲਾਹਣ ਲੱਗ ਜਾਂਦੇ ਹੋ। ਅੱਜ ਸਿੱਖ ਕੌਮ ਦਾ ਇੱਕ ਤਬਕਾ ਉਸ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਹੈ, ਜਿਨ੍ਹਾਂ ਨੂੰ ਭਾਰਤੀ ਹਕੂਮਤ ਦੇ ਵਿੱਚ ਕੋਈ ਜਿਹੜਾ ਹੈ ਉਹ ਕਮਜ਼ੋਰੀ ਨਜ਼ਰ ਨਹੀਂ ਆਉਂਦੀ। ਉਹਨਾਂ ਨੂੰ ਲੱਗਦਾ ਦੇਖੋ ਜੀ ਇੰਨੇ ਵੱਡੇ ਵੱਡੇ ਗੁਰਦੁਆਰੇ, ਸਾਡੇ ਘਰ ਇੰਨੇ ਵੱਡੇ ਵੱਡੇ, ਕਰੋੜਾਂ ਦੀਆਂ ਸਾਡੀਆਂ ਜ਼ਮੀਨਾਂ, ਭਲੇ ਚੰਗੇ ਤਾਂ ਬਾਹਰ ਐਵੇਂ ਚੰਦ ਜਿਹੜੇ ਸਿਰ ਫਿਰੇ ਨੇ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ, ਖਾਲਿਸਤਾਨ ਦੇ ਨਾਂ 'ਤੇ ਨਫ਼ਰਤ ਪੈਦਾ ਕਰਦੇ ਨੇ। ਇਹ ਉਹ ਸਟਾਕਹੋਮ ਸਿੰਡਰੋਮ ਦਾ ਸ਼ਿਕਾਰ ਨੇ। ਅਦਰਵਾਈਜ਼ ਜਿਸ ਦੀ ਜ਼ਮੀਰ ਹੈ, ਜਿਹਨੂੰ ਜਿਹੜਾ ਇਹਨਾਂ 40 ਵਰ੍ਹਿਆਂ ਦੇ ਪਾਠ ਨੂੰ ਹੀ ਜੇ ਸੱਚਮੁੱਚ ਇਮਾਨਦਾਰੀ ਦੇ ਨਾਲ ਦੇਖੇਗਾ ਤੇ ਉਹ ਇਸ ਕਨਕਲੂਜਨ 'ਤੇ ਹੀ ਪਹੁੰਚੇਗਾ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਾਊਥ ਏਸ਼ੀਆ ਦੇ ਵਿੱਚ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਇਹ ਬਾਟਮ ਲਾਈਨ ਹੈ। ਬਾਕੀ ਤੁਸੀਂ ਕੰਨ ਨੂੰ ਕਿਸੇ ਪਾਸਿਓਂ ਫੜ ਲਓ, ਕਹਾਣੀ ਤੁਸੀਂ ਸੁਣਾਈ ਜਾਓ ਕਿ ਜੀ ਇੰਨੀਆਂ ਕੁਰਬਾਨੀਆਂ, 108 ਫਾਂਸੀ 'ਤੇ ਚੜ੍ਹੇ ਅੰਗਰੇਜ਼ਾਂ ਦੇ ਵੇਲੇ, 93 ਸਿੱਖ, ਇੰਨੇ ਹਜ਼ਾਰ ਕਾਲੇ ਪਾਣੀ ਗਏ, ਇੰਨੇ ਸਿੱਖ, ਇੰਨਿਆਂ ਨੇ ਗਦਰ ਪਾਰਟੀ ਸਾਡੀ, ਭਗਤ ਸਿੰਘ ਸਾਡਾ, INA ਸਾਡੀ। ਉਹ ਪਿਆਰਾ ਸਿੰਘ ਨਿਰਛਲ ਇੱਕ ਸਟੇਜੀ ਕਵੀ ਸਨ, ਉਹਨਾਂ ਨੇ ਇੱਕ ਵਾਰ ਇੱਕ ਕਪਲੇਟ ਕਿਹਾ ਸੀ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਬਣਾਉਣ ਦੇ ਯਾਰ ਹੀ ਰਹੇ। ਸੁਣਾਈ ਜਾਓ ਕਹਾਣੀਆਂ। ਅਗਲੇ ਕਹਿੰਦੇ ਨੇ ਤੁਸੀਂ ਦਹਿਸ਼ਤਗਰਦ ਹੋ। ਹੁਣ ਜੋ ਹਾਲਾਤ ਇਸ ਵੇਲੇ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਬਣੇ ਹੋਏ ਨੇ, ਹੁਣ ਇੱਕ ਪਾਸੇ ਇਹ ਹਾਕਮ ਆਪਰੇਸ਼ਨ ਸੰਦੂਰ ਕਹਿੰਦੇ ਨੇ ਕਿ ਜੀ ਜਿਹੜੇ 24 ਮਾਰੇ ਗਏ ਪਹਿਲਗਾਮ ਦੇ ਵਿੱਚ, ਜਿਹੜਾ ਇਹਨਾਂ ਦਾ ਆਪਣਾ ਕੰਮ ਹੈ, ਫਾਲਸ ਫਲੈਗ ਆਪਰੇਸ਼ਨ ਹੈ, ਉਹਨਾਂ ਦੀਆਂ ਜਿਹੜੀਆਂ ਵਿਧਵਾਵਾਂ ਨੇ ਉਹਨਾਂ ਦੀ ਮੰਗ ਦੇ ਵਿੱਚ ਅਸੀਂ ਸੰਦੂਰ ਭਰਨਾ, ਤੇ ਸੰਦੂਰ ਹੋਰ ਬੇਗੁਨਾਹ ਨੂੰ ਦੂਜੀ ਥਾਂ ਮਾਰ ਕੇ ਉਹਨਾਂ ਨੇ ਭਰਨਾ।
ਪਰ ਤੁਹਾਡੀ ਯਾਦ ਦੇ ਵਿੱਚ ਮੇਰਾ ਖਿਆਲ ਹੈ 25 ਵਰ੍ਹੇ ਦਾ ਟਾਈਮ ਕੋਈ ਜ਼ਿਆਦਾ ਟਾਈਮ ਤਾਂ ਨਹੀਂ ਹੁੰਦਾ। 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ, ਉਹ ਪਹਿਲੇ ਅਮਰੀਕਨ ਪ੍ਰੈਜ਼ੀਡੈਂਟ ਕੋਲ 29 ਸਾਲ ਬਾਅਦ ਕੋਈ ਅਮਰੀਕਨ ਪ੍ਰੈਜ਼ੀਡੈਂਟ ਭਾਰਤ ਦੇ ਦੌਰੇ 'ਤੇ ਗਿਆ ਸੀ, ਉਹਨਾਂ ਦੇ ਕਦਮ ਜਦੋਂ ਦਿੱਲੀ ਦੀ ਉਸ ਧਰਤੀ ਦੇ ਉੱਤੇ ਪਹੁੰਚੇ, ਠੀਕ ਉਸ ਵੇਲੇ ਲੱਗੇ ਪੈਰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਮੇਲ ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਐਲ ਕੈਪੇਨੋ ਸਟਾਈਲ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਨਾ ਕੋਈ ਇਨਕੁਆਰੀ ਹੋਈ। 36ਵਾਂ ਜਿਹੜਾ ਸਰਵਾਈਵਰ ਸ਼ਾਇਦ ਜਸਵੀਰ ਸਿੰਘ ਨਾਂ ਹੈ, ਜਿਹਨੂੰ ਜ਼ਖਮੀ ਕਰਕੇ ਮਾਰ ਦਿੱਤਾ ਸੀ, ਉਹਨੇ ਕਿਹਾ ਜੀ ਹੋਲੀ ਦਾ ਸਭ ਦੇ ਮੂੰਹ ਤੇ ਹੋਲੀ ਮਲੀ ਹੋਈ ਸੀ, ਹਿੰਦੀ ਬੋਲ ਰਹੇ ਸੀ ਔਰ ਭਾਰਤ ਮਾਤਾ ਕੀ ਜੈ ਕਹਿ ਰਹੇ ਸੀ। ਔਰ ਇੱਕਦਮ ਫੌਰਨ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪਾਈ, ਹੋਮ ਮਿਨਿਸਟਰ LK ਅਡਵਾਨੀ, ਉਹਨਾਂ ਨੇ ਕਿਹਾ ਜੀ ਇਹ ਲਸ਼ਕਰੇ ਤੋਇਬਾ ਸਰਹੱਦ ਪਾਰ ਤੋਂ ਆਏ। ਔਰ 2 ਦਿਨ ਬਾਅਦ ਉਹਨਾਂ ਨੇ ਲਾਗਲੇ ਪਿੰਡਾਂ ਦੇ ਪੱਥਰੀਬਲ ਔਰ ਦੂਸਰੇ ਤੋਂ 5 ਇਨੋਸੈਂਟ ਕਸ਼ਮੀਰੀ ਨੌਜਵਾਨ ਚੁੱਕ ਕੇ ਜਿਹੜੇ ਨੇ ਮਾਰ ਦਿੱਤੇ। 25 ਵਰ੍ਹੇ ਬੀਤਣ ਬਾਅਦ ਔਰ ਹਕੀਕਤ ਅਸੀਂ ਉਦੋਂ ਵੀ ਇਹ ਸਮਝ ਲਿਆ ਸੀ ਕਿ ਭਾਈ ਇਹ ਫਾਲਸ ਫਲੈਗ ਆਪਰੇਸ਼ਨ, ਸਿੱਖ ਜਿਹੜੇ ਕਿ ਸੌਫਟ ਟਾਰਗੇਟ ਨੇ। ਹਾਲਾਂ ਦੋਨਾਂ ਧਿਰਾਂ 'ਚ ਜਿਹੜੇ ਮਿਲੀਟੈਂਟਸ ਲੜ ਰਹੇ ਨੇ ਕਸ਼ਮੀਰ 'ਚ ਜਾਂ ਸਰਕਾਰ, ਸਿੱਖ ਕਿਸੇ ਨਾਲ ਧਿਰ ਨਹੀਂ ਸੀ। ਉਹ ਬਿਲਕੁਲ ਆਪਣਾ ਜਿਹੜਾ, ਔਰ ਵਾਦੀ ਦੇ ਮੂਲ ਸਿੱਖ ਨੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਐਵਰੀ ਇੰਚ ਦੇ ਆਰ ਕਸ਼ਮੀਰੀ। ਲੇਕਿਨ ਇਹ ਹਕੀਕਤ ਉਦੋਂ ਹੋਰ ਸਾਹਮਣੇ ਹੋਈ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦੀ ਉਸ ਵੇਲੇ ਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਨੇ ਆਪਣੀ ਪਹਿਲੀ ਟਰਮ ਖਤਮ ਹੋਣ ਤੋਂ ਬਾਅਦ ਇੱਕ ਕਿਤਾਬ ਲਿਖੀ ਮਾਈਟੀ ਐਂਡ ਐਲਮਾਈਟੀ। ਉਸ ਦਾ ਫੋਰਵਰਡ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ ਔਰ ਪ੍ਰੈਜ਼ੀਡੈਂਟ ਕਲਿੰਟਨ ਨੇ ਕਿਹਾ ਕਿ ਇਹ 35 ਸਿੱਖਾਂ ਨੂੰ ਹਿੰਦੂ ਮਿਲੀਟੈਂਟਸ ਨੇ ਮਾਰਿਆ, ਮੇਰਾ ਜਾਣਾ ਹੀ ਉਹਨਾਂ ਦੀ ਮੌਤ ਦਾ ਕਾਰਨ ਬਣਿਆ। ਜੇ ਮੈਂ ਨਾ ਜਾਂਦਾ ਤੇ ਉਹਨਾਂ ਦੀ ਜਾਨ ਬਚ ਸਕਦੀ ਸੀ, ਪਰ ਅਮਰੀਕਨ ਪ੍ਰੈਜ਼ੀਡੈਂਟ ਦੇ ਨਾਤੇ ਮੇਰਾ ਫਰਜ਼ ਸੀ। ਔਰ ਹੁਣ ਭਾਵੇਂ ਉਸ ਕਿਤਾਬ 'ਚੋਂ ਉਹਨਾਂ ਲਫ਼ਜ਼ਾਂ ਨੂੰ ਜ਼ਬਰਦਸਤੀ ਇੰਡੀਅਨ ਐਡੀਸ਼ਨ ਵਾਲਿਆਂ ਨੇ ਕਢਵਾ ਦਿੱਤਾ ਹੈ, ਪਰ ਮੂਲ ਫੈਕਟ ਇਹ ਹੈ। ਫਿਰ ਅਸੀਂ ਪੁਲਵਾਮਾ ਤੇ 2019 ਇਲੈਕਸ਼ਨਸ, ਮੋਦੀ ਦੀ ਅਨਪੋਪੂਲੈਰਿਟੀ, ਲੇਕਿਨ ਕਿਵੇਂ, ਔਰ ਇਹ ਦੂਸਰੀ ਐਵੀਡੈਂਸ ਸਤਪਾਲ ਮਲਿਕ ਕਮਿੰਗ ਫਰੋਮ ਦਾ ਹਾਰਸ ਮਾਊਥ ਜਿਹਨੂੰ ਕਿਹਾ ਜਾਂਦਾ, ਗਵਰਨਰ ਸੀ ਜੰਮੂ ਕਸ਼ਮੀਰ ਦਾ, ਜਿਹਦੇ ਥੱਲੇ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370-35A ਸਟੇਟਸ ਖਤਮ ਹੋਇਆ। ਆ 2-3 ਦਿਨ ਪਹਿਲਾਂ ਉਹਨੇ ਕਰਨ ਥਾਪਰ ਨੂੰ, ਜਿਹੜਾ ਬੜਾ ਪ੍ਰੋਫੈਸ਼ਨਲ ਜਰਨਲਿਸਟ ਹੈ, ਉਸ ਨੂੰ ਇੰਟਰਵਿਊ ਦਿੱਤਾ ਹੈ ਔਰ ਉਹਨੇ ਉਹੀ ਕਹਾਣੀ ਦੁਹਰਾਈ ਕਿ ਮੈਂ ਜਦੋਂ ਅਜੀਤ ਡੋਵਲ ਨੂੰ ਕਿਹਾ, ਉਹਨੇ ਕਿਹਾ ਮੇਰਾ ਕਲਾਸ ਫੈਲੋ ਵੀ ਹੈ, ਉਹਨੇ ਕਿਹਾ ਸਤਪਾਲ ਆਪਣਾ ਮੂੰਹ ਬੰਦ ਰੱਖੋ, ਹਮੇ ਦੇਖਣਾ ਹੈ ਹਮਨੇ ਕਿਆ ਕਰਨਾ ਹੈ। ਹੁਣ ਤੀਸਰਾ ਤੁਸੀਂ ਦੇਖਦੇ ਹੋ ਵੀ ਉਹ 35 ਸਿੱਖ ਮਾਰੇ, ਉਦੋਂ ਇਹਨਾਂ ਨੂੰ ਨਾ ਸੰਦੂਰ ਯਾਦ ਆਇਆ, ਨਾ ਇਹਨਾਂ ਨੂੰ ਕੋਈ ਹੋਰ ਆਇਆ। ਈਵਨ CBI ਇਨਕੁਆਇਰੀ ਤੱਕ ਵੀ ਮਾਰਕ ਨਹੀਂ ਕੀਤੀ ਗਈ ਕਿ ਸਿੱਖਾਂ ਦਾ ਖੂਨ ਇੰਨਾ ਪਤਲਾ ਹੈ, ਇੰਨਾ ਸਸਤਾ ਹੈ। ਤੇ ਸਿੱਖ ਕੌਮ ਜਦੋਂ ਆਪਣੇ ਅਸੀਂ ਸ਼ਹੀਦਾਂ ਦੇ ਦਿਨ ਜ਼ਰੂਰ ਮਨਾਉਂਦੇ ਹੈ, ਪਰ ਇਸ ਸਾਰੇ ਨੂੰ ਦੇਖੀਏ ਕਿ ਕੀ ਅਸੀਂ ਬਸ ਇਸ ਲਈ ਹੈ ਕਿ ਜਿਹੜਾ ਮਰਜ਼ੀ ਹਾਕਮ ਆਏ ਉਸ ਨੇ ਜੋ ਕੁਝ ਕਰਨਾ ਹੈ ਉਹ ਸਿੱਖਾਂ ਨੂੰ ਸੌਫਟ ਟਾਰਗੇਟ ਬਣਾਏ। ਪਹਿਲਗਾਮ ਦੇ ਨਾਂ ਥੱਲੇ ਜੋ ਕੁਝ ਇਸ ਵੇਲੇ ਚੱਲ ਰਿਹਾ ਦੋਵੇਂ ਪਾਸੇ ਝੂਠਾ ਪ੍ਰੋਪੇਗੈਂਡਾ ਸਿਖਰ 'ਤੇ ਹੈ। ਜੇ ਪੁੰਛ ਦੇ ਵਿੱਚ ਉਹਨਾਂ ਦੀ ਸ਼ੈਲਿੰਗ ਦੇ ਨਾਲ 18-20 ਬੰਦੇ ਮਾਰੇ ਜਾਂਦੇ ਨੇ, ਉਹਨਾਂ 'ਚੋਂ 2-3 ਗੁਰਸਿੱਖ ਨੇ, ਉਹਨਾਂ 'ਚੋਂ ਇੱਕ ਰਾਗੀ ਸਿੰਘ ਨੇ। ਖਬਰਾਂ ਉਹਨਾਂ ਦੇ ਸਾਰੇ ਚੈਨਲ ਚਲਾ ਰਹੇ ਨੇ ਜੀ, ਪੁੰਛ ਨੰਗਾਲੀ ਸਾਹਿਬ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਤਾ ਹੈ, ਉੱਥੇ ਕੀਰਤਨ ਕਰਦੇ ਮਾਰੇ ਗਏ। ਇਹ ਸਾਰਾ ਜਦੋਂ ਤੁਸੀਂ ਦੇਖੋਗੇ ਤੇ ਇਸ ਗੱਲ ਦੀ ਸਮਝ ਆਣੀ ਸ਼ੁਰੂ ਹੋਏਗੀ ਕਿ ਕਿਵੇਂ ਇਹਨਾਂ ਨੇ ਜੋ ਕੁਛ ਸ਼ੰਕਰਾਂ ਨੇ ਕੀਤਾ ਸੀ ਬੁੱਧਿਜ਼ਮ ਦੇ ਨਾਲ, ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਤਾਂ ਫਿਰ ਸ਼ਸਤਰ ਸੇ ਮਾਰੋ। ਇਹ 5 ਸਦੀਆਂ ਪਹਿਲਾਂ ਸਾਨੂੰ ਕਦੇ ਖੜਕਧਾਰੀ ਬੁਝਾ, ਕਦੇ ਬੜਾ ਭਾਈ, ਕਦੇ ਇਹ ਕਹਿੰਦੇ ਨੇ 47 ਤੋਂ ਬਾਅਦ ਇਹਨਾਂ ਨੂੰ ਲੋੜ ਨਹੀਂ ਰਹੀ। ਉਦੋਂ ਇਹਨਾਂ ਦਾ ਹੀ ਆਰਗੂਮੈਂਟ ਸੀ ਇਹਨਾਂ ਦੇ ਲੀਡਰਾਂ ਦਾ ਕਿ ਜੀ ਇਹਦਾ ਹੁਣ ਸਿੱਖਾਂ ਦੀ ਲੋੜ ਨਹੀਂ ਹੈ। ਜੇ ਪੰਜਾਬੀ ਜ਼ਬਾਨ ਦੇ ਆਧਾਰਿਤ ਸੂਬੇ ਦੀ ਗੱਲ ਤੁਰੀ ਤੇ ਉਹਨਾਂ ਨੇ ਕਿਹਾ ਜੀ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ, ਲੈਂਗੁਏਜ ਆਫ ਦਾ ਇਲਿਟਰੇਟ। ਤੇ ਜੇ ਇੱਕ ਧੜਾ ਮੰਨਦਾ ਵੀ ਸੀ, ਉਹ ਕਹਿੰਦਾ ਸੀ ਚਲੋ ਪੰਜਾਬੀ ਬਣ ਲੈਂਦੇ ਆ, ਇਹਦੀ ਸਕ੍ਰਿਪਟ ਜਿਹੜੀ ਆ ਉਹ ਦੇਵਨਾਗਰੀ ਕਰ ਦਿਓ। ਸੋ ਜਿਨ੍ਹਾਂ ਨੂੰ ਤੁਹਾਡੀ ਜ਼ਬਾਨ, ਤੁਹਾਡੇ ਧਰਮ, ਤੁਹਾਡੀ ਹੋਂਦ ਦੇ ਨਾਲ ਹੀ ਸਮੱਸਿਆ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੇ ਇਹਦੇ ਬਾਵਜੂਦ ਕਿ 47 ਦੇ ਵਿੱਚ ਇਕਰਾਰਾਂ ਤੋਂ ਇਹ ਹਕੂਮਤ ਦੌੜੀ। ਜੇ ਭਾਰਤੀ ਸੰਵਿਧਾਨ ਦੀ ਗੱਲ ਕਰੀਏ
ਤੇ 2 ਨੁਮਾਇੰਦੇ ਅਕਾਲੀ ਦਲ ਦੇ ਕਾਂਸਟੀਟਿਊਂਟ ਅਸੈਂਬਲੀ ਦੇ ਵਿੱਚ ਸਨ, ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ। ਇਸ ਗੱਲ ਦਾ ਵੀ ਧਿਆਨ ਰਹਿਣਾ ਚਾਹੀਦਾ ਹੈ ਕਿ ਇਹਨਾਂ ਦੋਨਾਂ ਮੈਂਬਰਸ ਨੇ ਕਾਂਸਟੀਟਿਊਂਟ ਅਸੈਂਬਲੀ 'ਚ ਖਲੋ ਕੇ ਕਿਹਾ ਕਿ ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੀਅਲ ਆਫ ਦਾ ਪ੍ਰੋਮਿਸਿਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਸੋ ਡੀ ਫੈਕਟੋ ਬੇਸ਼ੱਕ ਅਸੀਂ ਇਹਨਾਂ ਦੇ ਸੰਵਿਧਾਨ 'ਚ ਕੈਪਚਰ ਹੋਈਏ, ਡੀ ਜੂਰਿਸ ਅਸੀਂ ਇਹਨਾਂ ਦੇ ਸੰਵਿਧਾਨ ਨੂੰ ਨਹੀਂ ਮੰਨਿਆ ਹੋਇਆ। ਔਰ ਇਹੀ ਪਾਰਟ ਜਦੋਂ ਕੰਟੀਨਿਊਸ ਹੁੰਦਾ ਹੈ, ਤੁਸੀਂ ਇਹਨਾਂ ਦੇ ਵਾਅਦਿਆਂ ਦੀ ਖਿਲਾਫੀ ਦੀ ਗੱਲ ਦੇਖੋ। ਨਹਿਰੂ ਨੂੰ ਪੁੱਛਿਆ ਗਿਆ, ਉਹਨੇ ਕਿਹਾ ਸਰਕਮਸਟੈਂਸਿਸ ਹੈਵ ਨਾਊ ਚੇਂਜਡ, ਔਰ ਉਹਨੇ ਬੜੇ ਖਿਸਿਆਣੇ ਅੰਦਾਜ਼ ਦੇ ਵਿੱਚ ਇਸ ਗੱਲ ਦਾ ਜਦੋਂ ਉਹਨੂੰ ਕਿਹਾ ਗਿਆ ਕਿ ਤੇਰੇ ਤਾਂ ਇਕਰਾਰ ਸੀ ਕਿ ਵੀ ਕੋਈ ਇਤਰਾਜ਼ ਨਹੀਂ ਹੋਏਗਾ, ਇਫ ਦਾ ਬਰੇਵ ਸਿੱਖਸ ਆਫ ਪੰਜਾਬ ਆਰ ਗਿਵਨ ਏ ਪ੍ਰੋਵਿੰਸ ਇਨ ਦਾ ਨਾਰਥ ਆਫ ਇੰਡੀਆ so that they may also be able to experience the glow of freedom। ਤੇ ਉਹ ਕਹਿੰਦਾ ਹੈ ਕਿ ਇਸ ਗੱਲ ਦਾ ਇਹਦਾ ਜਵਾਬ ਉਹ ਦਿੰਦਾ ਹੈ ਕਿ ਬਾਤ ਐਸੀ कीजिए हर बात के 100 पहलू हों, कोई पहलू तो रहे बात बदलने के लिए। ਇਹ ਚਾਣਕਿਆ ਦੇ ਪੁੱਤਰਾਂ ਦੇ ਨਾਲ ਸਾਡਾ ਵਾਹ ਹੈ। ਜਦੋਂ ਮੈਂ ਰਿਪੀਟਡਲੀ ਕਹਿੰਦਾ ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ। ਇਸ ਦਾ ਕੰਬੀਨੇਸ਼ਨ ਹੈ ਜੂਨ 84, ਨਵੰਬਰ 84। ਅੱਜ ਵੀ ਇਹ ਦੁਨੀਆ ਦੇ ਕਿਸੇ ਮੁਲਕ 'ਚ ਤੁਸੀਂ ਨਹੀਂ ਦੇਖੋਗੇ। ਬਹੁਤ ਸਾਰਿਆਂ ਦੇ ਨਾਲ ਜੈਨੋਸਾਈਡ ਦੀਆਂ ਕਹਾਣੀਆਂ, ਅਰਮੀਨੀਅਨ ਜੈਨੋਸਾਈਡ ਹੋਏ, ਕੁਰਦਾਂ ਦੇ ਨਾਲ ਕੀ ਹੋਇਆ, ਦੂਸਰੇ ਜਿਪਸੀਆਂ ਦੇ ਨਾਲ ਕੀ ਹੋਇਆ, ਲੇਕਿਨ ਕਿਸੇ ਮੁਲਕ ਦੇ ਵਿੱਚ ਵਿਡੋ ਕਾਲੋਨੀ ਨਹੀਂ ਹੈ ਕਿ 3-4 ਹਜ਼ਾਰ ਵਿਡੋਜ਼ ਬੈਠ ਕੇ ਇਹਨਾਂ 40 ਸਾਲਾਂ ਦੇ ਵਿੱਚ ਉਹ ਇਨਸਾਫ ਮੰਗ ਰਹੀਆਂ ਹੋਣ। ਕਿਹਦੇ ਤੋਂ ਅਸੀਂ ਇਨਸਾਫ ਮੰਗਦੇ? ਜੇ ਅਜੇ ਵੀ ਸਾਨੂੰ ਲੱਗਦਾ ਕਿ ਇਹਨਾਂ ਦਾ ਜੁਡੀਸ਼ੀਅਲ ਸਿਸਟਮ, ਇਹਨਾਂ ਦੀ ਬਿਊਰੋਕਰੇਸੀ, ਇਹਨਾਂ ਦਾ ਮੀਡੀਆ ਜਿਹੜਾ ਉਹ ਕੋਈ ਇਨਸਾਫ ਦੀ ਗੱਲ ਕਰ ਸਕਦਾ ਹੈ, ਫਿਰ ਮੇਰਾ ਖਿਆਲ ਹੈ ਵੀ ਅਸੀਂ ਮੂਰਖਾਂ ਦੇ ਸ਼ਹਿਰ 'ਚ ਰਹਿੰਦੇ ਹਾਂ। ਉਹਨਾਂ ਨੇ ਤਾਂ ਬਾਰ-ਬਾਰ ਤੁਹਾਨੂੰ ਇਹ ਕਿਹਾ ਕਿ ਜੋ ਹੁਆ ਉਹ ਭੂਲ ਜਾਈਏ। ਔਰ ਕੱਲ੍ਹ ਵੀ ਗੁਰਦੁਆਰਾ ਸਾਹਿਬ 'ਚ ਇੱਥੇ ਐਡਰੈਸ ਕਰਦਿਆਂ ਮੈਂ ਕਿਹਾ ਸੀ, ਮਿਲਾਨ ਕੁੰਦਰਾ ਇੱਕ ਫ੍ਰੀਲੈਂਸ ਥਿੰਕਰ ਹੋਇਆ, ਉਸ ਦੀ ਇੱਕ ਬੜੀ ਪੋਪੂਲਰ ਕੋਟ ਹੈ, The first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. The struggle is of memory against forgetting. ਸਾਨੂੰ ਭੁੱਲਣ ਦੀ ਸਲਾਹ ਦਿੰਦੇ ਨੇ। ਆਪ ਹਰ ਸਾਲ ਰਾਵਣ, ਮੇਘਨਾਦ, ਕੁੰਭਕਰਨ ਉਹਦੇ ਪੁਤਲੇ ਸਾੜਦੇ ਨੇ। ਰਾਵਣ ਕੌਣ ਹੈ, ਕੀ ਹੈ, ਇਸ ਡਿਬੇਟ ਦੇ ਨਾ ਵੀ ਜਾਈਏ ਕਿ ਤੁਸੀਂ ਅੱਜ ਤੱਕ ਇਸ ਕਿਸਮ ਦਾ ਰਿਚੁਅਲ ਕਰਦੇ ਹੋ। ਤੇ ਸਾਡੀ ਜਿਉਂਦੀ ਜਾਗਦੀ ਕੌਮ ਜਿਸ ਨੇ ਹਮੇਸ਼ਾ ਇਸ ਗੱਲ ਦਾ ਧਿਆਨ ਰਹੇ ਕਿ ਸਿੱਖਾਂ ਨੇ ਕਦੇ ਵੀ, ਅਸੀਂ ਬੇਸ਼ੱਕ ਬੇਗੁਨਾਹ ਦੇ ਨੁਕਸਾਨ 'ਚ ਯਕੀਨ ਨਹੀਂ ਰੱਖਦੇ, ਪਰ ਭਾਜੀ ਮੋੜਨੀ, ਹਿਸਾਬ ਕਿਤਾਬ ਕਰਨਾ, ਇਹ ਸਾਡੀ ਪਰੰਪਰਾ ਦਾ, ਸਾਡੇ ਇਤਿਹਾਸ ਦਾ ਹਿੱਸਾ ਹੈ। ਜੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਤਾਂ ਪਹਿਲਾ ਪਾਰਟ ਸੀ ਕਿ ਵਾਰ ਕ੍ਰਿਮੀਨਲ ਚੰਦੂ ਸਾਡੇ ਹਵਾਲੇ ਕਰੋ। ਔਰ ਚੰਦੂ ਨੂੰ ਕਿਵੇਂ ਨੱਕ 'ਚ ਨਕੇਲ ਪਾ ਕੇ ਲਾਹੌਰ ਦੀਆਂ ਗਲੀਆਂ 'ਚ ਫੇਰ ਕੇ ਫਿਰ ਉਸ ਪੜਪੁੰਜੇ ਨੇ ਜਿਹਨੂੰ ਸੱਦ ਕੇ ਚੰਦੂ ਨੇ ਆਪਣੀ ਹਵੇਲੀ 'ਚ ਗੁਰੂ ਸਾਹਿਬ ਦੇ ਸੀਸ 'ਤੇ ਰੇਤ ਪਵਾਈ ਸੀ, ਉਸ ਨੇ ਉਹ ਕੜਛਾ ਮਾਰ ਕੇ ਉਸ ਦਾ ਅੰਤ ਕੀਤਾ ਸੀ। ਅਸੀਂ ਸਾਰਾ ਇਤਿਹਾਸ ਭਰਿਆ ਹੋਏਗਾ ਤੁਹਾਨੂੰ। ਬਾਬਾ ਬੰਦਾ ਸਿੰਘ ਬਹਾਦਰ ਇੱਕ ਇੱਕ ਥਾਂ ਲੱਭ ਕੇ ਉਹਨਾਂ ਨੇ ਕਿਹਾ ਗੁਰੂ ਮਾਰੀ ਸਰਹੰਦ, ਵਜ਼ੀਰ ਖਾਂ, ਸੁੱਚਾ ਨੰਦ, ਸਡੌਰੇ ਦੇ ਉਹ ਸਾਰੇ ਜਿਨ੍ਹਾਂ ਨੇ, ਪੀਰ ਬੁੱਧੂ ਸ਼ਾਹ, ਉਹਨਾਂ ਦੀ ਘਰਵਾਲੀ ਨਸੀਰਾਂ, ਔਰ ਉਹਨਾਂ ਸਾਰਿਆਂ ਨੂੰ ਹਰ ਇੱਕ ਨੂੰ ਸਜ਼ਾ ਯਾਫਤਾ ਕੀਤਾ। ਔਰ ਅੱਜ ਵੀ ਫਖਰ ਹੋਣਾ ਚਾਹੀਦਾ ਸਾਨੂੰ। ਇਹ ਸਾਨੂੰ ਕਿਵੇਂ ਲੈਂਗੁਏਜ ਜਾਂ ਵੋਕੈਬਲਰੀ ਰਾਹੀਂ ਇਤਿਹਾਸ ਬਦਲਿਆ ਜਾਂਦਾ ਹੈ। ਇਹ 84 ਤੋਂ 94, 95 ਦੇ ਦੌਰ ਨੂੰ ਕਾਲਾ ਦੌਰ ਕਹਿਣਗੇ, ਆਤੰਕਵਾਦ ਦਾ ਦੌਰ, ਕਾਲਾ ਦੌਰ। ਸਾਨੂੰ ਮਾਣ ਹੈ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ 'ਤੇ ਕਿ ਅਸੀਂ ਹਿਸਾਬ ਚੁਕਤਾ ਕੀਤਾ। ਇੰਦਰਾ ਗਾਂਧੀ, ਜਨਰਲ ਵੈਦਿਆ ਜਿਹੜੇ ਹਮਲਾਵਰ ਸਨ ਸਾਡੇ ਅਕਾਲ ਤਖਤ 'ਤੇ, ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਅਨਐਲਾਨੀਆ ਜੰਗ, ਟੋਟਲ ਵਾਰ ਸਿਰਫ ਫਿਜ਼ੀਕਲ ਨਹੀਂ ਹੁੰਦੀ। ਤੁਸੀਂ ਦੇਖੋਗੇ ਕਿ ਉਸ ਦੇ ਵਿੱਚ ਸਟੈਟਿਸਟੀਕਲ, ਹਿਸਟੋਰੀਕਲ, ਜੈਨੋਸਾਈਡਲ, ਸਾਡਾ ਜੋ ਕੁਛ 2 ਘੱਲੂਘਾਰਿਆਂ 'ਚ 18ਵੀਂ ਸਦੀ ਦੇ 'ਚੋਂ ਬਚਿਆ ਸੀ,
ਉਹ ਸਿੱਖ ਰੈਫਰੈਂਸ ਲਾਇਬ੍ਰੇਰੀ 80 ਟਰੰਕ ਭਰ ਕੇ ਲੈ ਗਏ। 40 ਸਾਲ ਬੀਤ ਗਏ ਨੇ। ਜਿੰਨੀ ਵਾਰੀ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸੀ, ਉਹਨਾਂ ਨੂੰ ਮੈਮੋਰੈਂਡਮ ਦਿੱਤਾ ਜਾਂਦਾ ਸੀ ਕਿ ਜੀ ਉਹ ਘੱਟੋ ਘੱਟ ਸਾਡਾ ਖਜ਼ਾਨਾ ਤਾਂ ਵਾਪਸ ਕਰ ਦਿਓ। 1800 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ, ਮਾਤਾ ਸੁੰਦਰੀ ਜੀ ਦੇ ਹੁਕਮਨਾਮੇ, ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮੇ ਜੋ ਬਚਿਆ ਸੀ। ਔਰ ਇਸ 'ਚੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਅੱਜ ਜਿਹੜੀ ਲੜਾਈ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਇਹ ਤੁਹਾਡੀਆਂ ਬਰੂਹਾਂ 'ਤੇ ਲੈ ਆਏ ਨੇ ਕਿ ਅਜੇ ਵੀ ਸਿੱਖਾਂ ਨੂੰ ਇਹ ਕਨਵਿੰਸ ਕਰਵਾਉਣ ਦੀ ਲੋੜ ਹੈ ਕਿ ਤੁਹਾਨੂੰ ਮੁਲਕ ਚਾਹੀਦਾ। ਖਾਲਿਸਤਾਨ ਜਿਹੜਾ ਇਸ ਤੋਂ ਬਿਨਾਂ ਅਸੀਂ ਸਰਵਾਈਵ ਨਹੀਂ ਕਰ ਸਕਾਂਗੇ ਉੱਥੇ। ਔਰ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਮੈਂ ਸਮਝਦਾ ਵੀ ਹਾਲਾਂਕਿ ਕਈ ਵਾਰ ਕੁਝ ਚੀਜ਼ਾਂ ਸਾਡੀ ਓਲਡਰ ਜਨਰੇਸ਼ਨ ਯੰਗਰ ਜਨਰੇਸ਼ਨ ਦੇ ਵਿਚਾਲੇ ਥੋੜ੍ਹਾ ਬਹੁਤ ਜਿਹੜਾ ਉਹ ਇੱਕ ਖਿੱਚੋਤਾਣ ਵੀ ਹੁੰਦੀ ਹੈ, ਪਰ ਇਸ ਗੱਲ ਦਾ ਵੀ ਧਿਆਨ ਰੱਖੀਏ ਕਿ ਇਹ ਸਾਡੇ ਬੱਚੇ ਬੱਚੀਆਂ ਨੇ। ਸਾਨੂੰ ਖੁਸ਼ੀ ਔਰ ਮਾਣ ਹੋਣਾ ਚਾਹੀਦਾ ਹੈ ਕਿ ਜਿੰਨਾ ਕੁ ਕੰਮ ਸਾਡੀ ਜਨਰੇਸ਼ਨ ਕਰ ਸਕੀ ਕੌਮੀ ਘਰ ਲਈ, ਆਜ਼ਾਦੀ ਲਈ, ਸਿੱਖੀ ਦੀ ਪਛਾਣ ਲਈ ਵੀ ਤੁਸੀਂ ਸਭ ਨੇ ਓਲਡ ਜਨਰੇਸ਼ਨ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਇਹਨੇ ਵੱਡੇ ਵੱਡੇ ਗੁਰਦੁਆਰਾ ਸਾਹਿਬਾਨ ਓਵਰਨਾਈਟ ਨਹੀਂ ਬਣੇ। ਕਿੰਨੀ ਮਿਹਨਤ, ਕਿੰਨਾ ਐਫਰਟ ਇਸ ਦੇ ਉੱਤੇ ਲੱਗਾ ਹੋਇਆ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ ਜੇ ਇਹ ਗੱਲ ਸਾਨੂੰ ਸਮਝ ਆ ਜਾਏਗੀ ਕਿ ਭਾਈ ਸਾਡੀ ਹੋਂਦ ਉਸ ਖਿੱਤੇ ਦੇ ਵਿੱਚ ਸਾਡੇ ਮੁਲਕ ਦੇ ਨਾਲ ਜੁੜੀ ਹੋਈ ਹੈ, ਵੀ ਆਰ ਨਾਟ ਆਸਕਿੰਗ ਫॉर द ਮੂਨ। ਸਾਡੀ ਹਥਿਆਰਬੰਦ ਸੰਘਰਸ਼ ਦੀ ਗੱਲ ਵੀ ਉਹਦੀ ਜਸਟੀਫਿਕੇਸ਼ਨ UN ਚਾਰਟਰ ਦੇ ਵਿੱਚ ਹੈ। 10ਵੇਂ ਪਾਤਸ਼ਾਹ ਦਾ ਫਰਮਾਨ ਤਾਂ ਅਸੀਂ ਦੁਹਰਾਉਂਦੇ ਹਾਂ। ਕਦੇ ਤੁਸੀਂ UN ਚਾਰਟਰ ਆਫ ਹਿਊਮਨ ਰਾਈਟਸ ਜਿਹੜਾ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ 'ਚ ਜਾਰੀ ਕੀਤਾ ਗਿਆ ਸੀ, ਉਹਦੀ ਪ੍ਰੀਐਂਬਲ ਦੇਖੋ। ਉਹਦੇ ਮੁੱਢਲੇ ਸ਼ਬਦ ਨੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਇਹਨੂੰ ਧਿਆਨ ਨਾਲ ਦੇਖੋਗੇ ਤੇ ਤੁਹਾਨੂੰ 10ਵੇਂ ਪਾਤਸ਼ਾਹ ਦੇ ਜ਼ਫਰਨਾਮੇ ਦੇ ਸ਼ੇਅਰ ਦਾ ਅੰਗਰੇਜ਼ੀ ਟਰਾਂਸਲੇਸ਼ਨ ਲੱਗਦਾ ਹੈ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਸਾਡਾ ਹੱਕ ਬਣਦਾ ਹੈ। ਰੱਬ ਦੇ ਬੰਦਿਆਂ ਦੇ ਉੱਤੇ ਲਾਜ਼ਮ ਹੈ ਕਿ ਉਹ ਇਸ ਰਸਤੇ 'ਤੇ ਤੁਰ। ਅੱਜ ਸਾਡੀ ਸਟਰਗਲ ਇੰਟਰਨੈਸ਼ਨਲ ਪਲੇਟਫਾਰਮ 'ਤੇ ਸਿੰਪੈਥੈਟਿਕ ਰੌਂ ਦੇ ਵਿੱਚ ਦੇਖੀ ਜਾ ਰਹੀ ਹੈ। ਦੋ ਪ੍ਰਾਪਤੀਆਂ ਵੱਡੀਆਂ ਜਿਨ੍ਹਾਂ ਨੂੰ ਅਸੀਂ ਟੈਂਜੀਬਲ ਕਹਿ ਸਕਦੇ ਹਾਂ, ਇਹਨਾਂ ਸ਼ਹਾਦਤਾਂ 'ਚੋਂ ਨਿਕਲੀਆਂ। ਇੱਕ ਇੰਡੀਆ ਜਿਹਨੇ ਮੈਸਕੂਰੇਡ ਕਰਕੇ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਦੇ ਥੱਲੇ ਆਪਣੇ ਆਪ ਨੂੰ ਵੱਡੀ ਜਮਹੂਰੀਅਤ ਦਾ ਜਿਹੜਾ ਉਹ ਢੋਲ ਵਜਾਇਆ ਹੋਇਆ ਸੀ, ਅੱਜ ਐਜ਼ ਏ ਰੋਗ ਸਟੇਟ ਦੁਨੀਆ ਦੀ ਕਚਹਿਰੀ ਦੇ ਵਿੱਚ ਬੇਨਕਾਬ ਹੋਈ। ਅੱਜ ਨਿਖਿਲ ਗੁਪਤਾ ਹੋਏ, ਅਮਰੀਕਾ ਦੀਆਂ ਏਜੰਸੀਜ਼ ਹੋਣ, ਵਿਕਾਸ ਯਾਦਵ ਵਰਗਾ ਬੰਦਾ ਜਿਸ ਦੀ ਐਕਸਟ੍ਰੈਡੀਸ਼ਨ ਬਹੁਤ ਜਲਦੀ ਅਮਰੀਕਨ ਮੰਗਣਗੇ, ਇਹ ਸਾਰਾ ਪਾਰਟ ਇਸ ਨੇ ਸਾਡੇ ਇਸ ਸਟੈਂਡ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਉਸ ਸਟੇਟ ਦਾ ਸ਼ਿਕਾਰ ਹੈ, ਉਹਨਾਂ ਦੇ ਉਸ ਰਿਪਰੈਸ਼ਨ ਦਾ, ਜਿਨ੍ਹਾਂ ਨੇ ਜੇ ਉਹਨਾਂ ਦੀ ਉਸ ਮੁਲਕ ਦੀ ਹੱਦ 'ਚੋਂ ਨਿਕਲ ਕੇ ਬਾਹਰ ਆ ਕੇ ਅਸੀਂ ਅੰਡਰ ਦਾ ਆਸਟ੍ਰੇਲੀਅਨ ਲਾਅ, ਕੈਨੇਡੀਅਨ ਲਾਅ, UK ਲਾਅ, ਅਮਰੀਕਨ ਲਾਅ, ਨਿਊਜ਼ੀਲੈਂਡ ਲਾਅ ਫਰੀडम ਆਫ ਐਕਸਪ੍ਰੈਸ਼ਨ ਕਰਦੇ ਹਾਂ। ਖਾਲਿਸਤਾਨ ਰੈਫਰੈਂਡਮ ਇੱਕ ਪੀਸਫੁਲ ਅੰਦਾਜ਼ ਦੇ ਵਿੱਚ ਆਪਣੀ ਗੱਲ ਨੂੰ ਕਹਿਣ ਦਾ ਜਾਂ ਗੱਲ ਨੂੰ ਅੱਗੇ ਵਧਾਉਣ ਦਾ ਇੱਕ ਸਟੈਪ ਸੀ। ਔਰ ਹਰਦੀਪ ਸਿੰਘ ਨਿੱਜਰ ਕੈਨੇਡਾ ਦੇ ਵਿੱਚ ਕੋਈ ਵਾਇਲੈਂਸ, ਕੋਈ ਐਕਸ਼ਨ, ਕੋਈ ਉਹਦੇ ਖਿਲਾਫ ਕੇਸ ਨਹੀਂ ਸੀ, ਉਸ ਦੀ ਅਗਵਾਈ ਕਰ ਰਿਹਾ ਸੀ, ਲੇਕਿਨ ਉਹ ਉਹਨਾਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਦਾ। ਸੋ ਇਹ ਇੰਡੀਆ ਦਾ ਐਕਸਪੋਜ਼ ਹੋਣਾ ਐਜ਼ ਏ ਰੋਕ ਸਟੇਟ ਬਹੁਤ ਵੱਡੀ ਗੱਲ ਹੈ। ਦੂਸਰਾ ਪਾਰਟ, ਹੁਣ ਤੱਕ ਸਾਡੀ ਮੂਵਮੈਂਟ ਨੂੰ ਆਤੰਕਵਾਦ ਦੇ ਖਾਤੇ 'ਚ ਪਾ ਕੇ ਜੋ ਸਟੇਟ ਦਾ ਪ੍ਰੋਪੇਗੈਂਡਾ ਨੈਰੇਟਿਵ, ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਅੱਜ ਬਹੁਤ ਸਾਰੀ ਜੰਗ ਦੇ ਮੈਦਾਨ ਦੇ ਵਿੱਚ ਨਹੀਂ ਲੜੀ ਜਾਂਦੀ ਜਾਂ ਜਿੱਤੀ ਹਾਰੀ ਜਾਂਦੀ, ਨੈਰੇਟਿਵ ਦੀ ਲੜਾਈ ਹੈ, ਬਿਰਤਾਂਤ ਦੀ ਲੜਾਈ। ਔਰ ਖਾਲਿਸਤਾਨ ਦਾ ਮੁੱਦਾ ਪਹਿਲੀ ਵਾਰ ਸਿੰਪੈਥੈਟਿਕਲੀ ਉਹ ਇੰਟਰਨੈਸ਼ਨਲ ਮੀਡੀਆ ਹੋਏ, ਅਮਰੀਕਾ ਦੀਆਂ ਏਜੰਸੀਜ਼ ਹੋਣ, ਹੋਮਲੈਂਡ ਸਿਕਿਉਰਿਟੀ ਹੋਏ, ਜਸਟਿਸ ਡਿਪਾਰਟਮੈਂਟ ਹੋਏ, ਸਟੇਟ ਡਿਪਾਰਟਮੈਂਟ ਹੋਏ, ਪੈਂਟਾਗਨ ਹੋਏ, ਵਾਈਟ ਹਾਊਸ ਹੋਏ, ਇਹਨਾਂ ਦੀਆਂ ਅੱਡ-ਅੱਡ ਏਜੰਸੀਜ਼ ਦੇ ਨਾਲ ਸਾਨੂੰ ਇਹਨਾਂ ਵਰ੍ਹਿਆਂ ਦੇ ਵਿੱਚ ਮਿਲਣ ਦਾ ਵੀ ਮੌਕਾ ਮਿਲਿਆ।
ਔਰ ਅਸੀਂ ਇਹ ਦੇਖ ਸਕਦੇ ਹਾਂ ਕਿ ਸਿੱਖਾਂ ਪ੍ਰਤੀ ਇੱਕ ਸਿੰਪੈਥੀ ਹੈ। ਉਹ ਇਹ ਸਮਝਦੇ ਨੇ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਹੈ। ਸਿੱਖ ਫੈਕਟਰ ਐਜ਼ ਏ ਸੌਫਟ ਪਾਵਰ, ਖਾਸ ਤੌਰ 'ਤੇ ਕੋਵਿਡ-19 ਦੇ ਚੱਲਦੇ ਆ। ਜੇ ਅੱਜ ਤੁਹਾਡੇ ਪ੍ਰਾਈਮ ਮਿਨਿਸਟਰ ਮੁਲਕ ਦੇ ਦਸਤਾਰ ਸਜਾ ਕੇ ਸਿੱਖ ਇਕੱਠਾਂ ਦੇ ਵਿੱਚ ਆਉਂਦੇ ਨੇ ਤੇ ਉਹ ਬੁਸ਼ ਫਾਇਰਸ ਹੋਣ, ਦੂਸਰੀਆਂ ਨੈਚੁਰਲ ਕੈਲਾਮਿਟੀਜ਼ ਹੋਣ, ਕੋਵਿਡ-19 ਦੇ ਦੌਰਾਨ ਇਹਨਾਂ ਪੰਜੋਂ ਹੀ ਮੁਲਕਾਂ ਦੇ ਵਿੱਚ ਜਿਹੜੇ ਕੀ ਮੁਲਕ ਨੇ ਜਿਨ੍ਹਾਂ ਨੇ ਅਲਟੀਮੇਟਲੀ ਨਿਊ ਮੈਪ ਮੇਕਿੰਗ ਵੱਲ ਕਦਮ ਵਧਾਉਣੇ ਨੇ, ਕਿਉਂਕਿ ਦੁਨੀਆ ਦੇ ਵਿੱਚ ਇੱਕ ਵੱਡੀ ਤਬਦੀਲੀ ਹੋਣ ਜਾ ਰਹੀ ਹੈ। ਪੋਸਟ ਸੈਕੰਡ ਵਰਲਡ ਵਾਰ ਜਿਹੜਾ ਵਰਲਡ ਆਰਡਰ ਹੈ ਉਹ ਔਨ ਦਾ ਬ੍ਰਿੰਕ ਹੈ, ਬਿਲਕੁਲ ਟੁੱਟ ਰਿਹਾ ਹੈ। ਅਸੀਂ ਟੈਰਿਫ ਵਾਰ ਦੇ ਥੱਲੇ ਉਸ ਸਾਰਿਆਂ ਨੂੰ ਦੇਖਦੇ, ਔਰ ਉਸ ਸਾਰੇ ਦੇ ਵਿੱਚ ਸਾਡਾ ਖਿੱਤਾ ਸਾਊਥ ਏਸ਼ੀਆ ਦਾ, ਜਿਸ ਦੇ ਵਿੱਚ ਚਾਈਨਾ ਇੱਕ ਮਿਲਟਰੀ ਔਰ ਇਕਨੋਮਿਕਲ ਪਾਵਰ ਦੇ ਤੌਰ 'ਤੇ ਅਮਰੀਕਾ ਔਰ ਪੱਛਮੀ ਮੁਲਕਾਂ ਦੇ ਲਈ ਚੈਲੰਜ ਹੈ। ਔਰ ਸਿੱਖ ਫੈਕਟਰ, ਸਾਡੀ ਸਿਵਲਾਈਜੇਸ਼ਨ, ਸਾਡੀ ਕਿਸੇ ਨਾਲ ਨਫ਼ਰਤ ਨਹੀਂ ਹੈ। ਇਸ ਗੱਲ ਦਾ ਧਿਆਨ ਰਹੇ, ਨਾ 18ਵੀਂ ਸਦੀ 'ਚ ਸਾਡੀ ਲੜਾਈ ਇਸਲਾਮ ਦੇ ਖਿਲਾਫ ਸੀ, ਉਦੋਂ ਵੀ ਜ਼ੁਲਮ ਦੇ ਖਿਲਾਫ ਸੀ। ਅੱਜ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ। ਸਾਡੀ ਲੜਾਈ ਆਪਣੀ ਹੋਂਦ ਦੀ ਲੜਾਈ ਹੈ, ਆਪਣੇ ਹੱਕਾਂ ਦੀ ਲੜਾਈ ਹੈ। ਅਸੀਂ ਉਹ ਹੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਜਿਹੜਾ ਕਿ ਸਾਡੀ ਸਿਵਲਾਈਜੇਸ਼ਨ ਦਾ ਭਗੂੜ ਹੈ, ਜਿਹੜਾ ਉਹ ਕ੍ਰੇਡਲ ਹੈ ਸਾਡੀ ਸਿਵਲਾਈਜੇਸ਼ਨ ਦਾ, ਜਿਸ ਧਰਤੀ ਦੇ ਉੱਤੇ ਸਾਡੇ ਸ਼ਹੀਦਾਂ ਨੇ। ਔਰ ਜਦੋਂ ਪ੍ਰੋਫੈਸਰ ਪੂਰਨ ਸਿੰਘ ਉਸ ਧਰਤੀ ਵੱਲ ਦੇਖਦੇ ਨੇ ਤੇ ਉਹ ਫਰਮਾਉਂਦੇ ਨੇ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਔਰ ਖਾਲਸਾ ਸਪਿਰਿਟ ਜਿਸ ਨੇ ਨਾ 18ਵੀਂ ਸਦੀ 'ਚ, ਆਡਸ ਹਮੇਸ਼ਾ ਹੈਵੀ ਹੁੰਦੇ ਨੇ, ਸਾਡੀ ਗਿਣਤੀ 1.25 ਲੱਖ ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਇਹ 1.25 ਲੱਖੀ ਸਪਿਰਿਟ ਹੈ। ਸਾਡਾ ਇਤਿਹਾਸ 40 ਸਿੰਘ, 10ਵੇਂ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ, ਇਹ ਸਾਡੀ ਹਮੇਸ਼ਾ ਯਾਦਾਂ ਦੇ ਵਿੱਚ ਵਸੀ ਹੁੰਦੀ ਹੈ। ਔਰ ਇਹੀ ਜੂਨ 84 ਦੇ ਪਹਿਲੇ ਹਫ਼ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੀ ਕਮਾਂਡ ਦੇ ਵਿੱਚ ਕੁਛ ਦਰਜਨ ਸਿੰਘਾਂ ਨੇ 72 ਘੰਟੇ ਜਿਵੇਂ ਜਿਹੜਾ ਅਕਾਲ ਤਖਤ ਦੀ ਸੋਵਰਨਿਟੀ ਨੂੰ ਡਿਫੈਂਡ ਕੀਤਾ ਹੈ। ਦੁਸ਼ਮਣ ਦਾ ਜਰਨੈਲ ਵੀ ਇਹ ਕਹਿਣ 'ਤੇ ਮਜਬੂਰ ਹੋਇਆ, ਗਿਵਿੰਗ ਦਾ ਐਡਵਰਸਰੀ ਹਿਸ ਡਿਊ, ਦੇ ਫਾਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ। ਇਹ ਸਾਡੀ ਸਟਰੈਂਥ ਹੈ। ਔਰ ਇਹ ਗੁਰੂ ਗ੍ਰੰਥ ਔਰ ਗੁਰੂ ਪੰਥ ਇਹ ਦੋ ਪਿੱਲਰ ਨੇ ਜਿਨ੍ਹਾਂ ਦੇ ਉੱਤੇ ਸਿੱਖੀ ਵੈਲਿਊਜ਼, ਜਿਹਦੇ ਉੱਤੇ ਸਾਡੀ ਹੋਂਦ ਹੈ। ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰਦੇ ਹਾਂ। ਇਹਨਾਂ ਨੇ ਗੁਰੂ ਡੰਮ ਦਾ, ਉਹ ਰਾਧਾ ਸੁਆਮੀ, ਨਿਰੰਕਾਰੀ, ਸੌਦਾ ਸਾਹਿਬ, ਈਵਨ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਹੋਰ ਸਾਥੀ 13 ਸਿੰਘਾਂ ਨੇ 13 ਅਪ੍ਰੈਲ 1978 ਨੂੰ ਸ਼ਹਾਦਤ ਸਾਕਾ ਅੰਮ੍ਰਿਤਸਰ ਵਪਰਾਇਆ ਜਾਂਦਾ ਹੈ, ਕਿਉਂਕਿ ਉਹ ਉਸ ਨਰਕਧਾਰੀ ਨੂੰ ਚੈਲੰਜ ਕਰ ਰਹੇ ਸਨ ਜੋ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰ ਰਿਹਾ ਸੀ। ਔਰ ਅੱਜ ਤੁਸੀਂ ਦੇਖੋਗੇ ਸੌਦਾ ਸਾਹਿਬ ਕਦੇ ਫਰਲੋ 'ਤੇ ਹੈ, ਕਦੇ ਪੈਰੋਲ 'ਤੇ ਹੈ। ਕਿਸ ਕਿਸਮ ਦਾ ਸਾਰਾ ਜਿਹੜਾ ਉਹਨਾਂ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਤੋਂ ਲੈ ਕੇ ਲਗਾਤਾਰਤਾ ਨਾਲ ਜਾਰੀ ਨੇ, ਤੇ ਗੁਰੂ ਪੰਥ ਉਹਨਾਂ ਦੀਆਂ ਗਨ ਸ਼ਾਟਸ ਥੱਲੇ ਹੈ। ਔਰ ਇਸ ਗੱਲ ਵੱਲ ਅਸੀਂ ਅਕਸਰ, ਮੈਂ ਇਸ ਪਾਰਟ ਨੂੰ ਦੁਹਰਾਉਂਦਾ ਕਿ ਵੱਡਾ ਘੱਲੂਘਾਰਾ ਹੈ। ਇੱਕ ਦਿਨ ਦੇ ਵਿੱਚ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਲਗਭਗ 40 ਤੋਂ 50 ਹਜ਼ਾਰ ਸਿੰਘਾਂ ਸਿੰਘਣੀਆਂ ਦੀਆਂ ਸ਼ਹਾਦਤਾਂ। ਕੋਈ ਵੀ ਸਿੱਖ ਸਰਵਾਈਵਰ ਐਸਾ ਨਹੀਂ ਸੀ ਜਿਸ ਦੇ ਸਰੀਰ 'ਤੇ ਜ਼ਖਮ ਨਾ ਹੋਏ। ਦਲ ਖਾਲਸਾ ਦੇ ਆਗੂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦੇ ਸਰੀਰ 'ਤੇ 22 ਫੱਟ ਸਨ, ਪਰ ਉਹਨਾਂ ਹਾਲਾਤਾਂ 'ਚ ਵੀ ਖਾਲਸਾ ਡੋਲਿਆ ਨਹੀਂ। ਜਦੋਂ ਘੇਰੇ 'ਚੋਂ ਨਿਕਲੇ, ਕੁੱਪ ਹੀੜੇ ਤੋਂ ਦੂਰ ਸ਼ਾਮ ਰਹਿਰਾਸ ਦਾ ਦੀਵਾਨ ਸਜਿਆ, ਇੱਕ ਬਿਰਧ ਨਿਹੰਗ ਸਿੰਘ ਨੇ ਖਲੋ ਕੇ ਗੁਰੂ ਦੇ ਅੱਗੇ ਅਰਦਾਸ ਕੀਤੀ ਔਰ ਦੀਵਾਨ ਦੇ ਵਿੱਚ ਇਹ ਚਰਚਾ ਹੋਈ ਕਿ ਗੁਰੂ ਨੇ ਕੁਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਮਰਨ ਵਾਲਿਆਂ ਨੂੰ ਖੋਟ ਸਿੱਖ ਸਰੀਰ ਨੂੰ ਸਮਝਦੇ ਸਨ ਕਿ ਇਸ ਮਨ ਖੁਟਹਰ ਕਾ ਨਹੀਂ ਵਿਸਾਸ, ਪਤਾ ਨਹੀਂ ਇਸ ਖੋਟੇ ਮਨ ਨੇ ਕਿੱਥੇ ਡੇਗ ਦੇਣਾ, ਕਿ ਸਿਧਾਂਤ ਕਾਇਮ ਹੈ। ਔਰ ਇਹ ਫਿਰ ਰਿਜ਼ੋਲਵ ਸੀ ਕਿ ਇਸ ਨੂੰ ਸਜ਼ਾ ਯਾਫਤਾ ਕਰਨਾ। ਹਾਂ, ਗੁਰੂ ਦੇ ਉੱਤੇ ਭਰੋਸਾ, ਗੁਰੂ ਅੱਗੇ ਅਰਦਾਸ ਸੀ। ਔਰ ਇੱਕੋ ਇੱਕ ਸਾਰੇ ਇਤਿਹਾਸ 'ਚ ਇਹ ਅਰਦਾਸ ਮਿਲਦੀ ਹੈ ਜਿਸ ਦੇ ਵਿੱਚ ਗੁਰੂ ਨੂੰ ਵਾਸਤਾ ਦਿੱਤਾ ਗਿਆ, ਔਰ ਉਹ ਸੀ, ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। हे ਸਤਿਗੁਰੂ ਬੋੜੀ ਕਰੋ, हे ਕਲਗੀਆਂ ਵਾਲੇ ਸਹਾਈ ਹੋਵੋ। ਜੇ ਪੰਥ ਦੀ ਰੱਖਿਆ ਹੋਏਗੀ ਤਾਂ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ, ਵਿਸ਼ਵ ਕਲਿਆਣਕਾਰੀ, ਸਰਬੱਤ ਦੇ ਭਲੇ ਦਾ ਸੁਨੇਹਾ ਕੁੱਲ ਦੁਨੀਆ ਤੱਕ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ
ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਦੁਨੀਆ ਨੂੰ ਕੌਣ ਪਹੁੰਚਾਏਗਾ। ਅੱਜ ਵੀ ਸਾਡੀ ਲੜਾਈ ਉਸ ਸਰਵਾਈਵਲ ਦੀ ਹੈ ਔਰ ਉਸ ਦਾ ਰਿਜ਼ੋਲਵ ਸਾਡੇ 18ਵੀਂ ਸਦੀ ਦੇ ਬਜ਼ੁਰਗਾਂ ਦਾ ਸੀ। ਹੈਨਰੀ ਪੈਟਰਿਕ ਨੇ ਤਾਂ ਬਹੁਤ ਬਾਅਦ 1776 ਦੇ ਵਿੱਚ ਆ ਕੇ ਕਿਹਾ ਸੀ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਪਰ ਸਿੱਖਾਂ ਦਾ ਰਿਜ਼ੋਲਵ ਜਿਹਨੇ ਮੁਗਲਿਆ ਸਾਮਰਾਜ ਔਰ ਅਫਗਾਨ ਧਾੜਵੀਆਂ ਨੂੰ ਉੱਥੋਂ ਖਦੇੜਿਆ ਉਹ ਇਹੀ ਸੀ, ਰਾਜ ਕਰੈ ਹੈ, ਇੱਕ ਹੈ ਲੜ ਮਰੈ ਹੈ, ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਅਸੀਂ ਸੋਵਰਨ ਹੈ ਤੇ ਜਾਂ ਅਸੀਂ ਰਾਜ ਦੇ ਲਈ ਲੜਦੇ ਹੋਏ ਸ਼ਹੀਦ ਹੋ ਜਾਵਾਂਗੇ। ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਸਾਡਾ ਦਾਵਾ ਪਾਤਸ਼ਾਹ ਦਾ ਹੀ ਹੈ, ਸੋਵਰਨਿਟੀ ਦਾ ਹੈ। ਜੇ ਜਿੱਤ ਗਏ ਤੇ ਅਸੀਂ ਬਾਦਸ਼ਾਹ ਹੈ, ਨਹੀਂ ਹੈ ਤੇ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ। ਇਹੀ ਸਿੱਖ ਦਾ ਰਿਜ਼ੋਲਵ ਸੀ ਕਿ ਅਸੀਂ ਇਸ ਬਾਦਸ਼ਾਹਤ ਨੂੰ ਘੋੜੇ ਦੀ ਕਾਠੀ ਨਾਲ ਬੰਨਿਆ ਹੋਇਆ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਕਿ ਜਿੱਥੇ ਅਸੀਂ ਬੈਠ ਗਏ ਉੱਥੇ ਅਸੀਂ ਤਖਤ ਸਥਾਪਿਤ ਕੀਤਾ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੇ ਭੈ 'ਚ ਨਹੀਂ ਹੈ। ਔਰ ਇਹ ਯਕੀਨ ਖਾਲਸੇ ਨੂੰ, ਸਰ ਕਪੂਰ ਸਿੰਘ ਸਾਡੇ ਬਹੁਤ ਵੱਡੇ 20ਵੀਂ ਸਦੀ ਦੇ ਫਿਲਾਸਫਰ ਹੋਏ ਨੇ, ਕਈ ਵਾਰ ਥੋੜ੍ਹੇ ਉਦਾਸ ਵੀ ਹੋ ਜਾਂਦੇ ਸਨ, ਪਰ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਹੁੰਦਾ ਸੀ, ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਉਹਨਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹਉ ਸੰਭਾਲ ਕਰੋ ਤਿਸਕੇਰੀ। ਇਹ ਰਿਜ਼ੋਲਵ ਗੁਰੂ ਕਲਗੀਧਰ ਪਾਤਸ਼ਾਹ ਦਾ ਥਾਪੜਾ ਹਮੇਸ਼ਾ ਖਾਲਸੇ ਨੂੰ ਹੈ। ਪਰ ਇੱਕ ਕੰਡੀਸ਼ਨ ਵੀ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨ ਕੀ ਪ੍ਰਤੀਤ। ਹੁਣ ਅਸੀਂ ਦੇਖਣਾ ਹੈ ਕਿ ਵਿਪਰ ਦੇ ਰਸਤੇ ਆ ਜਿੰਨੇ TV ਚੈਨਲਾਂ 'ਤੇ ਮੰਤਰ ਜੰਤਰ ਤੰਤਰ ਚੱਲਦੇ ਨੇ, 80% ਕਲਾਇੰਟੇਲ ਇਹਨਾਂ ਦੀ ਸਿੱਖ ਨੇ। ਅੱਜ ਤਾਂ ਜਗਰਾਤੇ ਕਰਾਉਣ ਲੱਗ ਗਏ, ਕੋਈ ਦੇਵੀਆਂ ਦੇ ਜਾ ਰਿਹਾ, ਕੋਈ ਕਿਤੇ ਚੱਲਿਆ ਹੋਇਆ। ਤੇ ਜੇ ਇਸ ਕਿਸਮ ਦੀ ਵਿਪਰਨ ਕੀ ਰੀਤ 'ਚ ਅਸੀਂ ਜੋ ਕਿ ਫਿਰ ਇਹ ਸਮਝਣਾ ਕਿ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ, ਫਿਰ ਇਵੇਂ ਨਹੀਂ ਹੈ। ਗੁਰੂ ਨੇ ਸਾਨੂੰ ਉਹ ਜੀਵਨ ਜਾਚ ਦਿੱਤੀ ਹੋਈ ਹੈ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਰਸਤਾ ਹੈ ਘਾਲਣਾ ਦੀ ਕਮਾਈ, ਉਸ ਨੂੰ ਵੀ ਵੰਡਣਾ। ਉਹਨਾਂ ਦੇ ਲਈ ਰੱਬ ਦਾ ਦਰਵਾਜ਼ਾ ਖੁੱਲ੍ਹਦਾ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਹੈ। ਸਾਡਾ ਰਿਜ਼ੋਲਵ ਹਮੇਸ਼ਾ ਸਿੱਖੀ ਦੇ ਵਿੱਚ ਦਿਲਗੀਰੀ, ਢਹਿੰਦੀ ਕਲਾ, ਉਦਾਸੀ, ਇਹ ਲਫ਼ਜ਼ ਹੀ ਨਹੀਂ ਨੇ, ਸਾਡੀ ਡਿਕਸ਼ਨਰੀ ਦੇ ਲਫ਼ਜ਼ ਨਹੀਂ ਨੇ। ਅਸੀਂ ਚੜ੍ਹਦੀ ਕਲਾ 'ਚ ਯਕੀਨ ਰੱਖਦੇ ਹਾਂ। ਅਸੀਂ ਹਮੇਸ਼ਾ ਗੁਰੂ ਦੇ ਸਨਮੁਖ ਹਮੇਸ਼ਾ ਉਸ ਭਾਵਨਾ ਦੇ ਵਿੱਚ ਹੁੰਦੇ ਹੈ ਕਿ ਹੇ ਸਤਿਗੁਰੂ, ਜੋ ਵਾਪਰਿਆ ਉਹ ਵੀ ਤੇਰੇ ਭਾਣੇ 'ਚ ਹੈ, ਜੋ ਵਾਪਰ ਰਿਹਾ ਉਹ ਵੀ ਤੇਰੇ ਭਾਣੇ 'ਚ ਹੈ, ਜੋ ਵਾਪਰੇਗਾ ਉਹ ਵੀ ਤੇਰੇ ਭਾਣੇ 'ਚ ਹੈ। ਸਾਨੂੰ ਸਿਦਕ ਬਖਸ਼ੋ, ਹਿੰਮਤ ਬਖਸ਼ੋ, ਉਤਸ਼ਾਹ ਬਖਸ਼ੋ। ਸਤਿਗੁਰੂ ਰਹਿਮਤ ਕਰਨ। ਉਹ ਜੋ ਸਾਡੇ ਬਜ਼ੁਰਗਾਂ ਦਾ ਰਿਜ਼ੋਲਵ ਸੀ, ਸਾਡੀ ਇਸ ਜਨਰੇਸ਼ਨ ਨੇ, ਜਿਸ ਨੇ 1.5 ਲੱਖ ਤੋਂ ਜ਼ਿਆਦਾ ਖਾਲਸੇ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮਤਾ ਹੋਏ, ਮਾਨ ਮਤਾ ਹੋਏ। ਉਹਨਾਂ ਨੂੰ ਆਪਣੀਆਂ ਯਾਦਾਂ 'ਚ ਲਿਆਈਏ। ਜਿਹੜੇ ਅੱਜ ਵੀ ਉਹ ਤਿਹਾੜ ਜੇਲ੍ਹ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਣ, ਉਹ ਜਥੇਦਾਰ ਬਲਵੰਤ ਸਿੰਘ ਰਾਜੋ ਆਣਾ ਹੋਣ, ਹੋਰ ਕਿੰਨੇ ਨੌਜਵਾਨ 35-35 ਸਾਲਾਂ ਤੋਂ ਜੇਲ੍ਹਾਂ 'ਚ ਬੰਦ, और दिल्ली दी पार्लियामेंट हाउस खलो के अमित शाह कहता है हम इनको कैसे छोड़ दें, ये तो माफ़ी मांगते ही नहीं है। तो जे असी इत्थे बैठे चंगे भले खांदे पींदे अपॉलोजैटिक है, 35-35 सालों तो जवानियां गल गई उन्होंने, वो दिल्ली वाले चाहते ने एक बार कह दो जी साढ़े तो गलती हुई। तो जिथे साढ़े कोल ये रोल मॉडल ने, तो फिर असी कही जाइए नहीं जी नहीं सिखा 'च एकता नहीं है जी, एक कट्ठे हो जाइए जी। कट्ठे जरूर बहुत जरूर होना चाहिए। कोई मंजा बनाना है जिहदे 35 मिलियन सिखा नूं बिठाउणा है। एकता एजेंडे दी है। साडे शहीदां ने अपना खून डोल के सानू एक काज दिता है, एक फोकस दे नाल इस पासे वल तुरी है। भाई गुरदास जी दे लफ्ज़ां विच किस उद्यम ते राज मिले, शत्रु ते सब होवे बीता। ये वेला झगड़ियां दा नहीं है, कोई मर्यादा कोई होर, ये सब इन्हां नूं बैक बर्नर ते रख दिओ। इस गल ते फोकस होए कि की विਉਂਤਬੰਦੀ की जाए, की स्ट्रैटजी होए, की तौर तरीके होण, किस उद्यम ते राज मिले कि साडे कोल पोलीटिकल पावर होए। तो जदों पोलीटिकल पावर आती है उदों शत्रु भी मित्र हो जाते हैं। दिल्ली तख्त पर बहेगी,
आप गुरु की फौज छतर चलेंगे शीस पर, बड़ी करेगी मौज, ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਦੇ ਉਦਮ ਸਦਕਾ ਆਪ ਸਮੂਹ ਸਿੱਖ ਸੰਗਤਾਂ ਦੇ ਦਰਸ਼ਨ ਮੈਂ ਕਰ ਰਿਹਾ। ਕੱਲ੍ਹ ਸ਼ਾਮ ਨੂੰ 4 ਤੋਂ 6 ਸਕੂਲ ਦੇ ਵਿਦਿਆਰਥੀਆਂ ਦੇ ਨਾਲ ਵੀ ਇੰਟਰੈਕਸ਼ਨ ਹੋਏਗਾ, ਕਿਉਂਕਿ ਮੈਂ ਹਮੇਸ਼ਾ ਸਮਝਦਾ ਅੰਦਰ ਦੀਵਾਨ ਹਾਲ 'ਚ ਆਉਣ ਤੋਂ ਪਹਿਲਾਂ ਵੀ ਥੱਲੇ ਸਾਰੇ ਸਮੁੱਚੀ ਕਮੇਟੀ ਦੇ ਨਾਲ ਮੀਟਿੰਗ ਸੀ, ਗੱਲਬਾਤ ਚੱਲ ਰਹੀ ਸੀ, ਔਰ ਇੱਕ ਫਿਕਰ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਕਿਵੇਂ ਸਿੱਖੀ ਦੇ ਰਸਤੇ 'ਤੇ ਰਹੇ, ਕਿਵੇਂ ਕੌਮ ਦੇ ਨਾਲ ਜੁੜੀ ਰਹੇ। ਔਰ ਇਹ ਮੇਰਾ ਯਤਨ ਹੁੰਦਾ ਹਮੇਸ਼ਾ ਕਿ ਇੰਟਰੈਕਟ ਹੋਏ, ਉਹਨਾਂ ਤੱਕ ਵੀ ਇਹ ਜਿਹੜਾ ਸਾਡਾ ਜਨਰੇਸ਼ਨ ਟੂ ਜਨਰੇਸ਼ਨ ਮੈਸੇਜ ਹੈ ਇਹ ਪਹੁੰਚੇ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।